ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਤੇਜਪਾਨ ਜੀ ਦੱਸਣਗੇ ਉੱਥੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਲੀਡਰ ਕੀ ਕੁਛ ਕਰ ਰਹੇ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਸੈਨੋਜੇ 408 272 5200 ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬੇਦੀ ਕਲੋਵਾ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਰਘਵੀਰ ਸਿੰਘ ਅਜਮੇਰ ਸਿੰਘ ਮਾਹਲ ਡਰਲਿਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੇ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕਿਸਾਨਾਂ ਦੀ ਤੇ ਮਾਲ ਗੱਡੀਆਂ ਦੀ। ਤੇ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਈ ਹੈ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਕਿਸਾਨਾਂ ਨੇ ਫੈਸਲਾ ਲਿਆ ਸੀਗਾ ਜਿਹੜਾ ਪਰਸੋਂ ਕਿ 5 ਤਰੀਕ ਤੱਕ ਜਿਹੜੀਆਂ ਮਾਲ ਗੱਡੀਆਂ ਨੇ ਉਹ ਆ ਸਕਦੀਆਂ ਨੇ, ਕਿਉਂਕਿ ਸਰਕਾਰ ਇਹ ਗੱਲ ਕਹਿੰਦੀ ਸੀ ਕਿ ਕੋਲਾ ਹੈ ਨਹੀਂ, ਕੋਲਾ ਮੁੱਕ ਗਿਆ, ਖਾਦ ਜਿਹੜੀ ਕਣਕ ਬੀਜਣ ਲਈ ਚਾਹੀਦੀ ਆ ਉਹ ਹੈ ਨਹੀਂ, ਬਾਕੀ ਹੋਰ ਜ਼ਰੂਰੀ ਵਸਤਾਂ ਜਿਵੇਂ ਹੌਜ਼ਰੀ ਵਗੈਰਾ ਦਾ ਸਮਾਨ ਹੈ ਉਹ ਕਈ ਹਜ਼ਾਰ ਜਿਹੜੇ ਕੰਟੇਨਰ ਨੇ ਉਹ ਸਟਕ ਹੋਏ ਜਿਹੜਾ ਦੀ ਉਹ ਪਏ ਆ। ਇਸ ਕਰਕੇ ਮਾਲ ਗੱਡੀਆਂ ਨੂੰ ਰਾਹ ਦਿੱਤਾ ਗਿਆ ਔਰ ਜਿਹੜੇ ਕਿਸਾਨ ਨੇ ਉਹ ਉੱਠ ਕੇ ਨਹੀਂ ਗਏ ਧਰਨਿਆਂ ਤੋਂ, ਬਲਕਿ ਉਹਨਾਂ ਨੇ ਜਿਹੜੇ ਆਪਣੇ ਧਰਨੇ ਆ ਉਹ ਰੇਲਵੇ ਟਰੈਕ ਤੋਂ ਪੁੱਟੇ ਆ। ਰੇਲਵੇ ਟਰੈਕ ਤੋਂ ਪੁੱਟ ਕੇ ਉਹ ਰੇਲਵੇ ਸਟੇਸ਼ਨਾਂ ਦੇ ਉੱਤੇ ਜਾਂ ਜਿਹੜੇ ਖੁੱਲੇ ਥਾਵਾਂ ਤੇ ਬੈਠੇ ਸੀ ਉਹ ਸਾਈਡ ਦੇ ਉੱਤੇ ਉਹਨਾਂ ਨੇ ਆਪਣੇ ਟੈਂਟ ਤੇ ਧਰਨੇ ਜਿਹੜੇ ਆ ਜੀ ਉਹ ਲਾ ਲਏ ਆ। ਕਿਸਾਨ ਕਹਿੰਦੇ ਆ ਕਿ ਅਸੀਂ ਇਹਦੇ ਉੱਤੇ ਨਿਗਾਹ ਜਿਹੜੀ ਉਹ ਰੱਖਣੀ ਆ। ਵੈਸੇ ਐਸਾ ਰਿਸਕ ਲੈਣ ਤਾਂ ਨਹੀਂ ਲੱਗੀ ਸਰਕਾਰ ਕਿ ਉਹ ਜਬਰੀ ਲਿਆਊਗੀ ਜਿਹੜੇ ਪੈਸੰਜਰ ਟ੍ਰੇਨ ਆ ਨਾ ਉਹਦੇ ਵਿੱਚ ਕੋਈ ਸਫ਼ਰ ਕਰੂਗਾ। ਉਹ ਕਹਿੰਦੇ ਕਿ ਜਿਹੜੀ ਰਾਹ ਦਿੱਤਾ ਇਹ ਸਿਰਫ ਮਾਲ ਗੱਡੀਆਂ ਨੂੰ ਦਿੱਤਾ। ਜਿਵੇਂ ਸਰਕਾਰ ਆ ਜੀ ਉਹ ਇਹ ਕਹਿੰਦੀ ਅੱਛਾ ਮਾਲ ਗੱਡੀਆਂ ਨੂੰ ਲਾਹ ਦਿੱਤਾ, ਹੁਣ ਤੁਸੀਂ ਫਿਰ ਪੈਸੰਜਰ ਟ੍ਰੇਨ ਨੂੰ ਵੀ ਰਾਹ ਦੇ ਦਿਓ ਕਿਉਂਕਿ ਦਿਨ ਤਿਉਹਾਰ ਬਹੁਤ ਜਿਹੜੇ ਦੀ ਉਹ ਆ ਰਹੇ ਆ। ਇਹ ਪੰਜਾਬ ਸਰਕਾਰ ਜਿਹੜੀ ਦੀ ਉਹ ਕਹਿੰਦੀ ਹੈ। ਸੋ ਕਿਸਾਨਾਂ ਨੇ ਇਹਦੇ ਉੱਤੇ ਨਾ ਜਿਹੜੀ ਦੀ ਉਹ ਕੀਤੀ ਕਿਸੇ ਤਰੀਕੇ ਦੇ ਨਾਲ ਰੇਲਵੇ ਟਰੈਕ ਤੋਂ ਉਠਾਉਣ ਦੇ ਜਿਹੜੇ ਦੀ ਉਹ ਯਤਨ ਨੇ ਪੰਜਾਬ ਸਰਕਾਰ ਦੇ, ਕਿਉਂਕਿ ਕੇਂਦਰ ਸਰਕਾਰ ਦਾ ਪ੍ਰੈਸ਼ਰ ਉਹਨਾਂ ਦੇ ਉੱਤੇ ਜਿਹੜਾ ਦੀ ਉਹ ਕਿਹਾ ਜਾ ਸਕਦਾ। ਜਿਹੜੇ ਕਿਸਾਨ ਨੇ ਉਹਨਾਂ ਨੇ ਹੁਣ ਜਿਹੜਾ ਅਗਲਾ ਐਲਾਨ ਕੀਤਾ ਕਿ ਦੁਸਹਿਰੇ ਵਾਲੇ ਦਿਨ ਪਿੰਡਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਜਿਹੜੇ ਆ ਉਹ ਫੂਕੇ ਜਾਣਗੇ। ਔਰ ਇਹ ਜਿਹੜੀਆਂ ਮਾਲ ਗੱਡੀਆਂ ਨੇ ਜੀ ਇਹਨਾਂ ਦੀ ਆਵਾਜਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਸ਼ੰਭੂ ਬੈਰੀਅਰ ਤੋਂ। ਕੱਲ ਸਾਰਾ ਦਿਨ ਜਿਹੜਾ ਸੀਗਾ ਜੀ ਇਹਦੀ ਇੰਸਪੈਕਸ਼ਨ ਹੁੰਦੀ ਰਹੀ ਰੇਲਵੇ ਟਰੈਕ ਦੀ ਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਨੁਕਸਾਨ ਨਾ ਜਿਹੜਾ ਹੋਇਆ ਹੋਵੇ, ਕਿਉਂਕਿ ਇੰਨੇ ਧਰਨੇ 'ਚ ਬੈਠੇ ਰਹੇ ਨੇ, ਕੋਈ ਸ਼ਰਾਰਤੀ ਅਨਸਰ ਜਿਹੜਾ ਵੀ ਉਹ ਇਹਦਾ ਲਾਹਾ ਲੈ ਸਕਦਾ ਸੀ, ਜਿਹਦੇ ਕਰਕੇ ਪੂਰੀ ਇੰਸਪੈਕਸ਼ਨ ਤੋਂ ਬਾਅਦ ਮਾਲ ਗੱਡੀਆਂ ਦੀ ਆਵਾਜਾਈ ਜਿਹੜੀ ਆ ਉਹ ਸਟਾਰਟ ਹੋ ਗਈ ਹੈ। ਕਿਉਂਕਿ ਜਿਹੜੀ ਮਾਲ ਗੱਡੀ ਆ ਉਹਨੂੰ ਪਹੁੰਚਣ ਦੇ ਉੱਤੇ ਬਹੁਤ ਸਮਾਂ ਲੱਗਦਾ। ਉਹ ਇਸ ਕਰਕੇ ਲੱਗਦਾ ਕਿ ਜਿਹੜੇ ਟਰੈਕ ਨੇ ਉਹਨਾਂ ਨੂੰ ਪੈਸੰਜਰ ਟ੍ਰੇਨਾਂ ਦੇ ਵਾਸਤੇ ਪ੍ਰਾਇਓਰਟੀ ਲਈ ਵਰਤਿਆ ਜਾਂਦਾ ਔਰ ਮਾਲ ਗੱਡੀ ਨੂੰ ਜਿਹੜਾ ਦੀ ਉਹ ਖੜਾ ਕਰ ਲਿਆ ਜਾਂਦਾ। ਉਹਨੂੰ ਉਦੋਂ ਲੰਘਣ ਦਿੱਤਾ ਜਾਂਦਾ ਜਦੋਂ ਟਰੈਕ ਕਲੀਅਰ ਹੋਵੇ। ਵੈਸੇ ਜਲੰਧਰ ਅੰਮ੍ਰਿਤਸਰ ਜਿਹੜਾ ਜੀ ਡਬਲ ਟਰੈਕ ਹੈ, ਮਤਲਬ ਕਿ ਆਵਾਜਾਈ ਆਉਣ ਜਾਣ ਜਿਹੜਾ ਵੀ ਉਹ ਵੱਖੋ ਵੱਖਰਾ। ਇਸ ਕਰਕੇ ਇਸ ਗੱਲ ਦੀ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜਿੰਨੀ ਢੋਆ ਢੁਆਈ ਚਾਹੀਦੀ ਆ ਉਹ ਹੋ ਜਾਣੀ ਹੈ, ਕਿਉਂਕਿ ਪੈਸੰਜਰ ਟ੍ਰੇਨ ਹੈ ਨਹੀਂ, ਰੇਲਵੇ ਟਰੈਕ ਜਿਹੜੇ ਆ ਜੀ ਉਹ ਖਾਲੀ ਹੈ। ਰੇਲਵੇ ਟਰੈਕ ਦੇ ਉੱਤੇ ਆਵਾਜਾਈ ਦੇ ਵਾਸਤੇ ਮਾਲ ਗੱਡੀਆਂ ਜਿਹੜੀਆਂ ਜੀ ਉਹ ਰੋਕੀਆਂ ਨਹੀਂ ਜਾਣਗੀਆਂ ਦੂਸਰੀ ਗੱਡੀ ਨੂੰ ਲੰਘਾਉਣ ਦੇ ਵਾਸਤੇ। ਸੋ ਇਸ ਕਰਕੇ ਬਹੁਤ ਤੇਜ਼ੀ ਦੇ ਨਾਲ ਸਾਰਾ ਜਿਹੜਾ ਜੀ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਢੋਆ ਢੁਆਈ ਆ ਉਹ ਸਿਖਰ ਦੇ ਉੱਤੇ ਜਾਣ ਦੀ ਜਿਹੜੀ ਵੀ ਉਮੀਦ ਆ। ਦੂਜੇ ਪਾਸੇ ਤੁਸੀਂ ਦੇਖੋ ਕਿ ਜਿਹੜੀ ਕੇਂਦਰੀ ਸਰਕਾਰ ਹੈ ਉਹ ਕਿਵੇਂ ਆਪਣੀ ਗੱਲ ਦੇ ਉੱਤੇ ਜਿਹੜੀ ਵੀ ਉਹ ਅੜੀ ਹੋਈ ਆ। ਹੁਣ ਜਿਹੜੇ JP ਨੱਡਾ ਨੇ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਨੈਸ਼ਨਲ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਪ੍ਰਦਰਸ਼ਨ ਕਰ ਰਹੇ ਆ ਇਹ ਕਿਸਾਨ ਨਹੀਂ ਬਲਕਿ ਦਲਾਲ ਨੇ। ਇਹ ਲਫ਼ਜ਼ JP ਨੱਡਾ ਹੋਰਾਂ ਨੇ ਜਿਹੜਾ ਦੀ ਉਹ ਵਰਤਿਆ ਔਰ ਇਹ ਜਿਹੜਾ ਦੀ ਕਿਹਾ ਕਿ ਕੇਂਦਰ ਦੀ ਸਰਕਾਰ ਤਾਂ ਵਪਾਰੀਆਂ ਨੂੰ ਵੇਚਣ ਦੀ ਗੁਲਾਮੀ ਤੋਂ ਮੁਕਤ ਜਿਹੜਾ ਦੀ ਉਹ ਕਰ ਰਹੀ ਹੈ। ਇਹ ਕਿਹਾ ਕਿ ਇਹ ਦਲਾਲ ਨੇ। ਦਲਾਲ ਉਹ ਕਿਹਨੂੰ ਕਹਿ ਰਿਹਾ? ਆੜ੍ਹਤੀਆਂ। ਹੁਣ ਵੇਖਣਾ ਇਹ ਆ ਕਿ ਜਿਨ੍ਹਾਂ ਨੂੰ ਅਜਿਹਾ ਲਫ਼ਜ਼ ਜਿਹੜਾ ਦੀ ਉਹ ਵਰਤ ਰਹੇ ਆ, ਜਾਂ ਤਾਂ ਇਹਨਾਂ ਲੋਕਾਂ ਨੂੰ ਅਜਿਹੇ ਲਫ਼ਜ਼ਾਂ ਦੀ ਸੋਝੀ ਨਹੀਂ ਕਿ ਕਿਹੜਾ ਲਫ਼ਜ਼ ਕਿੱਥੇ ਜਿਹੜਾ ਦੀ ਉਹ ਵਰਤਣਾ। ਕਮ ਸੇ ਕਮ ਚੁੱਪੀ ਜਿਹੜਾ ਦੀ ਉਹ ਰਹਿਣ, ਜਾਂ ਕੁਛ ਚੰਗੇ ਲਫ਼ਜ਼ ਜੇ ਤੁਸੀਂ
ਇਹ ਸੋਚਦੇ ਹੋ ਕਿ ਭੜਕ ਨੂੰ ਤੁਸੀਂ ਜਿਹੜੀ ਗੱਲਬਾਤ ਕਰਨੀ ਆ, ਜਾਂ ਵੱਡਾ ਪੁਆਇੰਟ ਇਹ ਆ ਕਿ ਜਿਹੜੇ ਲੋਕਾਂ ਨੂੰ ਤੁਸੀਂ ਸੱਦਿਆ ਸੀ, 2 ਵਾਰੀ ਸੱਦਿਆ ਸੀ ਨਾ, ਇੱਕ ਵਾਰੀ ਤਾਂ ਉਹ ਗਏ ਨਹੀਂ, ਦੂਜੀ ਵਾਰੀ ਗਏ ਸੀ, ਉਹ ਦਲਾਲ ਸੱਦੇ ਸੀਗੇ ਜਾਂ ਕਿਸਾਨ? ਜੇ ਉਹ ਦਲਾਲ ਸੀ ਤੇ ਤੁਸੀਂ ਦਲਾਲਾਂ ਨੂੰ ਸੱਦਾ ਕਿਉਂ ਦਿੱਤਾ ਉੱਥੇ ਆਉਣ ਦਾ? ਤੁਸੀਂ ਪਹਿਲਾਂ ਹੀ ਕਹਿੰਦੇ ਤੁਸੀਂ ਤਾਂ ਦਲਾਲ ਹੋ। ਸਾਰੇ ਦੇ ਸਾਰੇ ਕਿਸਾਨ ਜਿਹੜੇ ਮੋਰਚਿਆਂ ਦੇ ਉੱਤੇ ਬੈਠੇ ਆ, 30 ਜਥੇਬੰਦੀਆਂ ਜਿਹੜੀਆਂ ਇਕੱਠੀਆਂ ਨੇ, ਲੋਕ ਪਰਿਵਾਰਾਂ ਦੇ ਨਾਲ, ਬੱਚਿਆਂ ਦੇ ਨਾਲ, ਔਰਤਾਂ ਦੇ ਨਾਲ, ਸਾਰੇ ਜਿਹੜੇ ਇੱਥੇ ਧਰਨੇ ਨੇ ਉਹਨਾਂ ਦੇ ਬੈਠੇ ਆ। ਕੀ ਉਹ ਦਲਾਲ ਨੇ ਜੀ? ਐਸੇ ਜਿਹੜੇ ਚੁਭਵੇਂ ਲਫ਼ਜ਼ ਨੇ, ਉਹ ਬਿਨਾਂ ਕਿਸੇ ਸ਼ੱਕ ਦੇ ਮਾਹੌਲ ਨੂੰ ਠੰਡਿਆ ਨਹੀਂ ਕਰਨਗੇ, ਬਲਕਿ ਹੋਰ ਪਕਾਉਣਗੇ। ਜੀ ਜੀ ਬਿਲਕੁਲ। ਇਹ ਖਿਆਲ 'ਚ ਇਹਨਾਂ ਮੰਤਰੀਆਂ ਸੰਤਰਾਂ ਬਹੁਤਾ ਬੋਲਣਾ ਵੀ ਨਹੀਂ ਆਉਂਦਾ। ਅੱਗੇ ਭਾਜਪਾ ਦੀ ਦਲਿਤ ਯਾਤਰਾ ਜਿਹੜੀ ਸੀਗੀ, ਉਹ ਸੋਚੀ ਸਮਝੀ ਸ਼ਰਾਰਤ ਸੀ? ਦੇਖੋ, ਭਾਜਪਾ ਬੁਰੇ ਹਾਲੀ ਆ ਇਸ ਵੇਲੇ ਪੰਜਾਬ ਦੇ ਵਿੱਚ। ਸ਼ਾਇਦ ਜਿਹੜੀ ਮੰਦਾ ਹਾਲਤ ਹੈ ਬਾਦਲ ਦਲ ਦਾ ਵੀ ਬਹੁਤ ਹੈ, ਪਰ ਫਿਰ ਵੀ ਉਹ ਯੂ ਟਰਨ ਜਿਹੜਾ ਉਹਨਾਂ ਦਾ ਸੀ, ਉਹ ਇੰਨਾ ਕੁ ਕੰਮ ਆ ਗਿਆ ਵੀ ਚਲੋ ਪਿੰਡਾਂ 'ਚ ਤਾਂ ਚਲੋ ਉਹਨਾਂ ਨੂੰ ਬਾਹਣ ਤਾਂ ਨਹੀਂ ਦਿੰਦੇ, ਪਰ ਪ੍ਰੈਸ ਕਾਨਫਰੰਸਾਂ ਤਾਂ ਕਰੀ ਕੁਰੀ ਜਾਂਦੇ ਹੈ ਨਾ। ਭਾਜਪਾ ਦਾ ਤਾਂ ਇੰਨਾ ਮੰਦਾ ਹਾਲ ਹੈ ਜੀ ਕਿ ਕਿਸੇ ਆਗੂ ਨੂੰ ਘਰੋਂ ਨਹੀਂ ਨਿਕਲਣ ਜਿਹੜਾ ਵੀ ਉਹ ਦਿੰਦੇ। ਜਿੱਥੇ ਆਗੂ ਲੱਭਦਾ ਉੱਥੇ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਘੇਰ ਲੈਂਦੀਆਂ ਨੇ। ਹਾਥਰਸ ਦੇ ਵਿੱਚ ਜਿਹੜੀ ਘਟਨਾ ਹੋਈ, ਉਹਨੇ ਨਾ ਸਿਰਫ ਉੱਤਰ ਪ੍ਰਦੇਸ਼, ਨਾ ਸਿਰਫ ਮੁਲਕ, ਬਲਕਿ ਦੁਨੀਆ ਭਰ ਦੇ ਲੋਕਾਂ ਦੇ ਮੂੰਹ 'ਚ ਉਂਗਲਾਂ ਪਵਾਤੀਆਂ ਕਿ ਇੱਕ ਦਲਿਤਾਂ ਦੀ ਬੱਚੀ ਦੇ ਨਾਲ ਆਹ ਕੁਝ ਵੀ ਹੋ ਸਕਦਾ, ਕਿ ਉਹਨੂੰ ਪਹਿਲਾਂ ਉਹਦੀ ਰਿਪੋਰਟ ਹੀ ਨਾ ਲਿਖੀ ਜਾਵੇ, ਫਿਰ ਉਹਨੂੰ ਅੱਧੀ ਰਾਤ 2:30 ਵਜੇ ਬਿਨਾਂ ਮਾਂ ਪਿਓ ਦੀ ਇਜਾਜ਼ਤ ਤੋਂ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ, ਉਹਦੇ ਘਰ ਦੇ ਬਾਹਰ ਪਹਿਰਾ ਜਿਹੜਾ ਜੀ ਉਹ ਬਿਠਾ ਦਿੱਤਾ ਜਾਵੇ, ਉੱਥੇ ਕਿਸੇ ਨੂੰ ਆਉਣ ਜਾਣ ਨਾ ਦਿੱਤਾ ਜਾਵੇ, ਉੱਥੋਂ ਕਿਸੇ ਮੀਡੀਆ ਨੂੰ ਕਵਰੇਜ ਕਰਨ ਦੀ ਇਜਾਜ਼ਤ ਨਾ ਹੋਵੇ। ਅੱਜ ਵੀ ਉੱਤਰ ਪ੍ਰਦੇਸ਼ ਦੇ ਪਿੰਡਾਂ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿੱਥੇ ਇਸ ਭਾਈਚਾਰੇ ਨੂੰ ਪਿੱਟਿਆ ਹੋਇਆ ਕਿਹਾ ਜਾਂਦਾ, ਉੱਥੇ ਚੜ੍ਹਨ ਨਹੀਂ ਦਿੱਤਾ ਜਾਂਦਾ। ਇੱਥੇ ਤਾਂ ਚੇਤੇ ਆ ਗਏ ਪੰਜਾਬ ਦੇ ਵਿੱਚ, ਕਹਿੰਦੇ ਦਲਿਤ ਇਨਸਾਫ ਯਾਤਰਾ ਜਿਹੜੀ ਹੈ ਉਹ ਕੱਢਣੀ, ਕਿਉਂਕਿ ਕੋਈ ਰਾਹ ਹੋਰ ਨਹੀਂ ਜਿਹੜਾ ਲੱਭ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਕਿ ਕਿਹੜਾ ਰਾਹ ਲੱਭਿਆ ਜਾਵੇ ਜਿਹਦੇ ਨਾਲ ਪੈਰ ਧਰਾਵਾ ਹੋਵੇ, ਜਾਂ ਜਿਹੜਾ ਸੰਘਰਸ਼ ਆ ਉਹਨੂੰ ਬਦਨਾਮ ਕੀਤਾ ਜਾ ਸਕੇ ਜਾਂ ਪੜ੍ਹਾਇਆ ਜਾ ਸਕੇ। ਜੇ ਦੇਖਿਆ ਜਾਵੇ ਤਾਂ ਜਿਹੜਾ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਫਲ ਹੋਣ ਦਾ ਜਿਹੜਾ ਫੰਡਾ ਸੀ, ਉਹ ਜਾਟ ਤੇ ਨੌਨ ਜਾਟ ਜਿਹੜੇ ਸੀ ਉਹਨਾਂ ਨੂੰ ਪੜ੍ਹਾਤਾ। ਨੌਨ ਜਾਟਾਂ ਦੀਆਂ ਜਿਹੜੀਆਂ ਵੋਟਾਂ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਪੈਰ ਜਿਹੜੇ ਸੀ ਉਹ ਲਾ ਕੇ ਉੱਤਰ ਪ੍ਰਦੇਸ਼ ਦੇ ਵਿੱਚ ਠਾਕੁਰ ਤੇ ਦਲਿਤ ਉਹਨਾਂ ਨੂੰ ਜਿਹੜਾ ਵੀ ਉਹ ਲੜਾਇਆ, ਉੱਥੇ ਭਾਰਤੀ ਜਨਤਾ ਪਾਰਟੀ ਨੇ ਪੈਰ ਲਾਏ। ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਗਿਣਤੀ ਬਹੁਤ ਵੱਡੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਸੇ ਕਰਕੇ ਬਾਬੂ ਕਾਸ਼ੀ ਰਾਮ ਹੋਰਾਂ ਨੇ ਇੱਥੋਂ ਪੰਜਾਬ ਤੋਂ ਬਸਪਾ ਦੀ ਸ਼ੁਰੂਆਤ ਜਿਹੜੀ ਵੀ ਉਹ ਕੀਤੀ ਸੀ। ਚਲੋ ਉਹ ਲੀਡਰਸ਼ਿਪ ਉਹੋ ਜਿਹੀ ਆ ਗਈ, ਉਹ ਭਾਈਚਾਰੇ ਨੂੰ ਹੀ ਲੈ ਕੇ ਇੱਕ ਕਿਸਮ ਦੇ ਨਾਲ ਜਿਹੜਾ ਵੀ ਉਹ ਬਹਿ ਗਈ। ਅੱਜ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਨੇ ਕੱਲ ਸ਼ੁਰੂ ਕੀਤੀ ਦਲਿਤ ਇਨਸਾਫ ਯਾਤਰਾ, ਜਲੰਧਰ ਤੋਂ ਕਹਿੰਦੇ ਅਸੀਂ ਜਾਣਾ, ਇੱਥੇ ਦਲਿਤਾਂ ਦੇ ਉੱਤੇ ਬਹੁਤ ਅਤਿਆਚਾਰ ਹੋ ਰਿਹਾ, ਤੇ ਅਸੀਂ ਜਾਵਾਂਗੇ ਚੰਡੀਗੜ੍ਹ ਮੁੱਖ ਮੰਤਰੀ ਦਾ ਘਰ ਜਿਹੜਾ ਵੀ ਉਹ ਘੇਰਨ ਦੇ ਵਾਸਤੇ। ਅਜਿਹੀ ਕੋਈ ਦਲਿਤ ਇਨਸਾਫ ਯਾਤਰਾ ਉੱਤਰ ਪ੍ਰਦੇਸ਼ ਤਾਂ ਕੱਢੀ ਨਹੀਂ ਕਿਸੇ ਨੇ, ਨਾ ਜਿਹੜੇ ਥਾਂ ਦੇ ਉੱਤੇ ਦਲਿਤ ਭਾਈਚਾਰੇ ਦੇ ਉੱਤੇ ਜਿਹੜੇ ਜ਼ੁਲਮ ਵਧੇ ਆ ਪਿਛਲੇ ਸਮੇਂ ਤੋਂ, ਉੱਥੇ ਤਾਂ ਕਿਤੇ ਕੱਢੀ ਨਹੀਂ। ਇੱਥੇ ਦਲਿਤ ਵਰਸਸ ਕਿਸਾਨ ਇਹ ਬਣਾਉਣ ਦੇ ਜਿਹੜੇ ਜੀ ਕੋਈ ਯਤਨ ਨੇ ਕਿ ਇਹਨਾਂ ਨੂੰ ਆਪਸ ਦੇ ਵਿੱਚ ਪੜਾ ਦਿਓ ਤੇ ਭਿੜ ਪਏ। ਇਹ ਲੋਕ ਵੀ ਭਿੜ ਪਏ ਜੀ। ਤੇ ਨਵੇਂ ਸ਼ਹਿਰ ਦੇ ਵਿੱਚ ਕੁੱਟ ਕਟਾਪਾ ਹੋਇਆ ਜੀ, ਇੱਕ ਦੂਜੇ ਦੇ ਕੱਪੜੇ ਪਾੜ ਦਿੱਤੇ, ਕਿਉਂਕਿ ਜਿਹੜਾ ਉੱਥੇ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦਾ ਬੁੱਤ ਲੱਗਿਆ ਹੋਇਆ ਨਵੇਂ ਸ਼ਹਿਰ ਦੇ ਵਿੱਚ, ਉੱਥੇ ਉਹਨਾਂ ਨੇ ਹਾਰ ਜਿਹੜੇ ਜੀ ਉਹਨੂੰ ਪਾ ਕੇ ਤੇ ਉੱਥੋਂ ਇਹਦਾ ਸਵਾਗਤ ਕਰਨਾ ਸੀ ਇਸ ਯਾਤਰਾ ਦਾ, ਜਿਹੜੀ ਜਲੰਧਰ ਤੋਂ ਪੁਲਿਸ ਨੇ ਤੁਰਨ ਨਹੀਂ ਦਿੱਤੀ। ਇਹ ਸਿਆਣਪ ਰਹੀ ਪ੍ਰਸ਼ਾਸਨ ਦੀ। ਜੇ ਇਹ ਯਾਤਰਾ ਤੁਰਦੀ, ਤੁਸੀਂ ਅੰਦਾਜ਼ਾ ਲਾ ਸਕਦੇ ਸੀ ਥਾਂ ਦੇ ਉੱਤੇ ਕਿਸਾਨ ਜਿਹੜੇ ਆ ਉਹ ਧਰਨਿਆਂ ਤੇ ਬੈਠੇ ਆ, ਜਿੱਥੋਂ ਲੰਘਣਾ ਸੀ ਉੱਥੇ ਢੇੜ ਹੋਣੇ ਸੀ, ਸਿਰ ਪੱਟਣੇ ਸੀ। ਸਿਰ ਪਾਟਣ ਤੋਂ ਗਾਂਹ ਵੀ ਗੱਲ ਜਿਹੜੀ ਜੀ ਉਹ ਜਾ ਸਕਦੀ। ਸਿਆਣਪ ਹੋਈ ਪ੍ਰਸ਼ਾਸਨ ਦੀ ਕਿ ਉਹਨੇ ਉੱਥੇ ਰੋਕ ਲਈ, ਪਰ ਜਿਨ੍ਹਾਂ ਨੇ ਨਵੇਂ ਸ਼ਹਿਰ ਸਵਾਗਤ ਕਰਨਾ ਸੀ ਉੱਥੇ ਉਹ ਭੇੜ ਪਏ। ਕਿਸਾਨ ਕਹਿੰਦੇ ਕਿ ਜਿਹੜੇ ਸੰਵਿਧਾਨ ਦੇ ਰਚੇਤਾ ਨੇ ਜਿਹੜੇ ਬਾਬਾ ਸਾਹਿਬ ਅੰਬੇਦਕਰ, ਉਹਨਾਂ ਦੇ ਸੰਵਿਧਾਨ ਦੀਆਂ ਤਾਂ ਤੁਸੀਂ ਧੱਜੀਆਂ ਉਡਾ ਰਹੇ ਹੋ ਤੇ ਉਹਨਾਂ ਦੇ ਇੱਥੇ ਗੱਲ ਦੇ ਵਿੱਚ ਜਿਹੜਾ ਜੀ ਉਹ ਹਾਰ ਪਾ ਰਹੇ ਹੋ। ਇੱਥੋਂ ਜਿਹੜਾ ਸੀਗਾ ਜੀ ਉਹ ਕਹਿੰਦੇ ਅਸੀਂ ਇੱਥੋਂ ਯਾਤਰਾ ਨਹੀਂ ਲੰਘਣ ਦੇਣੀ। ਉੱਥੋਂ ਇਹ ਦੋਵੇਂ ਧਿਰਾਂ ਜਿਹੜੀਆਂ ਸੀ ਆਮੋ ਸਾਹਮਣੇ ਹੋ ਗਈਆਂ, ਇੱਕ ਦੂਜੇ ਦੀਆਂ ਸ਼ਰਟਾਂ ਪਾੜੀਆਂ, ਇੱਕ ਦੂਜੇ ਦੇ ਘਸੁੰਨਮੁਖੀ ਜਿਹੜਾ ਸੀ ਉਹ ਹੋਏ। ਇਹੀ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਵੀ ਉਹ ਚਾਹੁੰਦੀ ਹੈ। ਅਤੇ ਪੰਜਾਬ ਦੇ ਲੋਕਾਂ ਨੇ ਜਿਹੋ ਜੀ ਇਕਜੁੱਟਤਾ ਜਿਹੜੀ ਹੈ ਜੀ ਪੰਜਾਬ ਦੇ ਵਾਸਤੇ ਵਿਖਾਈ ਹੈ, ਉਸ ਇਕਜੁੱਟਤਾ ਨੂੰ ਇਸ ਵੇਲੇ ਪ੍ਰਚਾਰਨ ਦੀ ਜਿਹੜੀ ਉਹ ਜ਼ਰੂਰਤ ਹੈ।
ਇੱਥੇ ਵੱਡੀ ਗਿਣਤੀ ਦੇ ਵਿੱਚ ਦਲਿਤ ਭਾਈਚਾਰਾ ਜਿਹੜਾ ਜੀ ਉਹ ਰਹਿੰਦਾ। ਕਦੇ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਦੀ ਉਹ ਘਟਨਾਵਾਂ ਨਹੀਂ ਵਾਪਰੀਆਂ ਜਿਹਦੇ ਚ ਹਾਂ ਕੁਝ ਥਾਵਾਂ ਦੇ ਉੱਤੇ ਜਿਹੜੀਆਂ ਉਹ ਹੁੰਦੀਆਂ ਨੇ ਪਿੰਡਾਂ ਥਾਵਾਂ ਦੇ ਉੱਤੇ ਜਾਂ ਜਿਹੜੇ ਕੁਝ ਥਾਵਾਂ ਤੇ ਮਾੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਬੰਦਿਆਂ ਦਾ ਨਾਂ ਲੈ ਕੇ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਤੁਸੀਂ ਉਹਨਾਂ ਦਾ ਵਿਰੋਧ ਕਰੋ ਜਿਹਨੂੰ ਵੀ ਕੀਤਾ ਜਿਹੜਾ ਜੀ। ਔਰ ਕਦੀ ਵੀ ਕੋਈ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਜਿਹੜਾ ਵੀ ਉਹ ਖੜਾ ਹੋਇਆ ਕਿ ਇਹਨਾਂ ਨੇ ਬਹੁਤ ਚੰਗਾ ਕੀਤਾ, ਕਦੀ ਵੀ ਨਹੀਂ ਜਿਹੜਾ ਵੀ ਹੁੰਦਾ। ਇਹ ਇੱਕ ਸਾਂਝ ਹੈ ਜਿਹੜੀ ਬਹੁਤ ਪੁਰਾਤਨ ਸਾਂਝ ਹੈ। ਹੁਣ ਉਸ ਸਾਂਝ ਨੂੰ ਪਾੜਨ ਦੇ ਜਿਹੜੇ ਵੀ ਉਹ ਯਤਨ ਨੇ ਇਹ ਭਾਈਚਾਰਿਆਂ ਨੂੰ ਜਿਹੜਾ ਵੀ ਉਹ ਸਮਝਣ ਦੀ ਜ਼ਰੂਰਤ ਹੈ। ਕਮ ਸੇ ਕਮ ਪੰਜਾਬ ਦੇ ਵਿੱਚ ਬਹੁਤ ਕੁਛ ਜਿਹੜਾ ਵੀ ਉਹ ਹੋਇਆ, ਬਹੁਤ ਕੁਛ ਵੇਖਿਆ। ਕਦੇ ਵੀ ਇੱਥੇ ਫਿਰਕੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਉੱਠ ਕੇ ਖੜੇ ਨਹੀਂ ਹੋਏ। ਬਹੁਤ ਕੁਛ ਜਿਹੜਾ ਵੀ ਉਹ ਵੇਖਿਆ ਜੀ। ਕਿੰਨੀਆਂ ਮਿਸਾਲਾਂ ਮੈਂ ਤੁਹਾਨੂੰ ਜਿਹੜੀਆਂ ਦੀ ਉਹ ਦੇ ਸਕਦਾ ਕਿ ਕਦੇ ਵੀ ਅਜਿਹਾ ਨਹੀਂ ਹੋਇਆ। ਚਾਹੇ ਤੁਸੀਂ 84 ਤੋਂ ਜਿਹੜਾ ਜੀ ਉਹ ਲੈ ਲਓ ਜਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ 15 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਪੰਜਾਬ ਦੇ ਵਿੱਚ ਨਾ ਸਰਕਾਰ ਸੀ, ਨਾ ਪ੍ਰਸ਼ਾਸਨ ਸੀ, ਨਾ ਪੁਲਿਸ ਸੀ, ਕੁਝ ਵੀ ਨਹੀਂ ਸੀ। ਸਾਰਾ ਪੰਜਾਬ ਇੱਕ ਦੂਜੇ ਦੇ ਨਾਲੋਂ ਕੱਟਿਆ ਪਿਆ ਸੀਗਾ। ਮਾਲਵਾ ਮਾਝੇ ਨਾਲੋਂ ਕੱਟਿਆ ਪਿਆ ਸੀ, ਮਾਝਾ ਦੁਆਬੇ ਤੋਂ ਕੱਟਿਆ ਪਿਆ। ਕਿਸੇ ਇੱਕ ਜਗ੍ਹਾ ਦੇ ਉੱਤੇ ਤੁਸੀਂ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਦੇਖੀ ਹੋਣੀ ਜਿਹਦੇ ਵਿੱਚ ਕੋਈ ਨਫ਼ਰਤ ਵਾਲੀ ਗੱਲ ਕਿਸੇ ਫਿਰਕੇ ਦੇ ਬਾਰੇ ਦੇ ਵਿੱਚ ਜਿਹੜੀ ਉਹ ਕੀਤੀ ਜਾਵੇ, ਲੁੱਟ ਘਸੁੱਟ ਜਿਹੜੀ ਉਹ ਹੋਈ ਹੋਵੇ। ਅਜਿਹਾ ਇਹ ਸੂਬਾ, ਉਹਨੂੰ ਹੁਣ ਅੱਗ ਲਾਉਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ। ਬਿਲਕੁਲ ਜੀ, ਬਾਬਾ ਸਾਹਿਬ ਦੀ ਗੱਲ ਕਰਦੇ ਆ। ਤੁਸੀਂ ਤੇ ਸੰਵਿਧਾਨ ਬਦਲਣੇ ਨੂੰ ਫਿਰਦੇ ਆ, ਤੁਸੀਂ ਕਿੱਥੇ ਆ ਗਏ ਉਹਦੀ ਰੱਖਿਆ ਕਰਨ ਵਾਲੇ। ਤਾਂ ਅੱਗੇ ਸੁਖਬੀਰ ਨੂੰ ਚੇਤੇ ਆਏ ਆ ਜੀ ਸੂਬੇ ਦੇ ਅਧਿਕਾਰ। ਦੇਖੋ ਇਹਦੇ ਵਿੱਚ ਜਿਹੜੇ ਇਹਨਾਂ ਦੀ ਉਹ ਪੁਆਇੰਟ ਬੜੇ ਸਮਝਣ ਦੀ ਜਿਹੜੀ ਜ਼ਰੂਰਤ ਹੈ। 10 ਸਾਲ ਬਾਦਲ ਦਲ ਤੇ ਭਾਜਪਾ ਨੇ ਰਾਜ ਕੀਤਾ, 6 ਸਾਲ ਇਹ ਰਹੇ ਜੀ ਕੇਂਦਰ ਦੀ ਸਰਕਾਰ ਦੇ ਵਿੱਚ। ਇਹਨਾਂ 10 ਸਾਲਾਂ ਦੇ ਦੌਰਾਨ ਜਿਹੜਾ ਸੀਗਾ ਜੀ ਉਹ ਚੰਡੀਗੜ੍ਹ ਦੇ ਉੱਤੇ ਜਿਵੇਂ ਇਹਨਾਂ ਨੇ ਹੱਕ ਆਪਣਾ ਛੱਡਿਆ, ਉਹਦੀਆਂ ਆਪਾਂ ਬਹੁਤ ਵਾਰੀ ਮੈਂ ਤੁਹਾਡੇ ਨਾਲ ਮਿਸਾਲਾਂ ਜਿਹੜੀਆਂ ਜੀ ਉਹ ਸਾਂਝੀਆਂ ਕੀਤੀਆਂ ਨੇ ਕਿ ਕਿਵੇਂ ਉਤੋਂ ਦਫ਼ਤਰ ਇਹਨਾਂ ਨੇ ਪੁੱਟ ਕੇ ਲਿਆ ਕੇ ਤੇ ਮੁਹਾਲੀ ਦੇ ਵਿੱਚ ਜਿਹੜੇ ਜੀ ਉਹ ਲੈਣ ਦੇ। ਇਹ ਪੰਜਾਬ ਦੇ ਉੱਤੋਂ ਆਪਣਾ ਹੱਕ ਛੱਡਣਾ ਸੀ। 60-40 ਦੀ ਅਨੁਪਾਤ ਦੇ ਨਾਲ ਚੰਡੀਗੜ੍ਹ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਨੇ ਉਹ ਰੱਖੇ ਜਾਂਦੇ ਨੇ। 60% ਪੰਜਾਬ ਦੇ, 40% ਹਰਿਆਣੇ ਦੇ। ਹਰਿਆਣੇ ਦਾ ਕੋਈ ਪਿੰਡ ਨਹੀਂ ਉਜੜਿਆ, ਪਿੰਡ ਸਾਰੇ ਪੰਜਾਬ ਦੇ ਉਜੜੇ ਜਦੋਂ ਚੰਡੀਗੜ੍ਹ ਜਿਹੜਾ ਦੀ ਉਹ ਬਣਿਆ ਯੂਨੀਅਨ ਟੈਰੀਟਰੀ ਜਿਹੜੀ। ਉੱਥੇ ਅੱਜ ਪੰਜਾਬੀ ਕਿੰਨੇ ਨੇ ਜੀ? ਦੂਜੇ ਸੂਬਿਆਂ ਤੋਂ ਲਿਆ ਕੇ ਉੱਥੇ ਜਿਹੜੀਆਂ ਦੀ ਉਹ ਭਰਤੀਆਂ ਕਿੰਨ ਕਰਵਾਈਆਂ, ਕਿੰਨ ਪੰਜਾਬੀਆਂ ਦੀਆਂ ਭਰਤੀਆਂ ਰੋਕੀਆਂ। ਇਹ ਕੋਈ ਲੁਕਿਆ ਛਿਪਿਆ ਕਿਸੇ ਤੋਂ ਜਿਹੜਾ ਦੀ ਉਹ ਨਹੀਂ ਗਾ। ਕੱਲ ਇੱਕ ਪ੍ਰੈਸ ਕਾਨਫਰੰਸ ਜਿਹੜੀ ਕਰ ਰਹੇ ਸੀ ਸੁਖਬੀਰ ਸਿੰਘ ਬਾਦਲ ਹੋਰੀ, ਔਰ ਇਹ ਜਿਹੜੀ ਦੀ ਉਹਨਾਂ ਨੇ ਗੱਲ ਕਹੀ ਕਿ ਦੇਖੋ ਚੰਡੀਗੜ੍ਹ ਤੋਂ ਜਿਹੜਾ ਦੀ ਸਾਡਾ ਹੱਕ ਖੋਇਆ ਜਾ ਰਿਹਾ, ਉੱਥੇ ਜਿਹੜੀਆਂ ਨੌਕਰੀਆਂ ਨੇ ਉਹ ਪੰਜਾਬੀਆਂ ਦੀਆਂ ਹੁਣ ਨਹੀਂ ਰਹੀਆਂ। ਇਹ ਕਿਹਨੇ ਨਹੀਂ ਰਹਿਣ ਦਿੱਤੀਆਂ? ਸਵਾਲ ਸਭ ਤੋਂ ਵੱਡਾ ਜਿਹੜਾ ਜੀ ਇਹ ਹੈ ਖੜਾ। ਜੇ ਤੁਸੀਂ ਕਹਿੰਦੇ ਹੋ ਕਿ ਕੇਂਦਰ ਨੇ ਨਹੀਂ ਰਹਿਣ ਦਿੱਤੀਆਂ, 6 ਸਾਲ ਤੋਂ ਤੁਸੀਂ ਉਹਦੇ ਭਾਈਵਾਲ ਹੋ। ਚਲੋ ਤੁਹਾਡੇ 10 ਸਾਲਾਂ ਵਾਲਾ ਜੇ ਭੁੱਲ ਜਾਣ ਪੰਜਾਬੀ, ਵੈਸੇ ਭੁੱਲ ਤਾਂ ਨਹੀਂ ਸਕਦਾ ਉਹ ਤੁਸੀਂ ਕੇਂਦਰ ਦੇ ਵਿੱਚ ਭਾਈਵਾਲ ਸੀ। ਕੇਂਦਰ ਨੂੰ ਕਿਵੇਂ ਤੁਸੀਂ ਕਰਨ ਦਿੱਤਾ ਜੀ? ਇਹ ਹੌਲੀ ਹੌਲੀ ਹੱਕ ਜਿਹੜਾ ਸੀ ਉਹ ਤੁਸੀਂ ਚੰਡੀਗੜ੍ਹ ਦੇ ਉੱਤੇ ਛੱਡਤਾ। ਅਨੰਦਪੁਰ ਦਾ ਮਤਾ ਕੌਣ ਭੁੱਲਿਆ ਜੀ? ਕਿਹਨੇ ਉਹ ਰਾਜਾਂ ਨੂੰ ਵੱਧ ਅਧਿਕਾਰਾਂ ਵਾਲੀ ਗੱਲ ਛੱਡੀ? 1996 ਵਾਲੀ ਮੋਗੇ ਦੀ ਰੈਲੀ ਚੇਤੇ ਕਰੋ। ਸਾਰਾ ਏਜੰਡਾ ਜਿਹੜਾ ਸੀਗਾ ਉਹ ਰਾਜਾਂ ਵਾਲਾ ਛੱਡ ਕੇ ਤੁਸੀਂ ਤਾਂ ਤੁਰ ਪਏ ਇਹਨੂੰ ਨੈਸ਼ਨਲ ਪਾਰਟੀ ਬਣਾਉਣ ਦੇ ਵਾਸਤੇ। ਅਸੀਂ ਰਾਜਸਥਾਨ 'ਚ ਚੋਣਾਂ ਲੜਾਂਗੇ, ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਲੜਾਂਗੇ, ਅਸੀਂ ਹਰਿਆਣੇ 'ਚ ਲੜਾਂਗੇ, ਅਸੀਂ ਦਿੱਲੀ 'ਚ ਲੜਾਂਗੇ। ਜਿਹੜਾ ਉਹਨੂੰ ਨੈਸ਼ਨਲ ਪਾਰਟੀ ਬਣਾਉਂਦਿਆਂ ਅਕਾਲੀ ਦਲ ਦਾ ਹੀ ਜਲੂਸ ਜਿਹੜਾ ਸੀ ਉਹ ਕੱਢ ਕੇ ਰੱਖ ਦਿੱਤਾ। ਹੁਣ ਉਹ ਚਿੜੀਆ ਚੁੱਗ ਗਈ ਖੇਤ ਵਾਲੀ ਜਿਹੜੀ ਗੱਲ ਹੋ ਗਈ। ਜਦੋਂ ਚੁਫੇਰੇ ਤੋਂ ਫਸ ਗਏ, ਤੁਹਾਨੂੰ ਹੁਣ ਰਾਜਾਂ ਦੇ ਜਿਹੜੇ ਦੀ ਉਹ ਚੇਤੇ ਆਉਣੇ ਸ਼ੁਰੂ ਹੋ ਗਏ ਵੀ ਚੰਡੀਗੜ੍ਹ ਕੀ ਸਾਡੇ ਨਾਲ ਜਿਹੜਾ ਜੀ ਉਹ ਧੱਕਾ ਹੋਇਆ। ਅਕਾਲੀ ਦਲ ਦੀ ਕੋਰ ਕਮੇਟੀ ਦੀ ਜਿਹੜੀ ਦੀ ਇਹ ਮੀਟਿੰਗ ਹੋਈ, ਔਰ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਜਿਹੜਾ ਹੁਣ ਉਹ ਸੰਘਵਾਦ ਤੇ ਸੂਬਿਆਂ ਨੂੰ ਖੁਦ ਮੁਖਤਿਆਰੀ ਦੇ ਮੁੱਦੇ ਦੇ ਉੱਤੇ ਸਿਆਸੀ ਮੋਰਚਾ ਵਿੱਢੂਗਾ। ਇਹ ਖੁਦ ਮੁਖਤਿਆਰੀ ਜਿਹੜੀ ਦੀ ਉਹ ਚੇਤੇ ਆ ਗਈ, ਇਹ ਸੰਘਵਾਦ ਜਿਹੜਾ ਜੀ ਉਹ ਚੇਤੇ ਆ ਗਿਆ। ਸੰਘਵਾਦ ਦੀ ਸੰਘੀ ਕਿਹਨੇ ਘੁੱਟੀ, ਉਹਦੇ ਤੋਂ ਤੁਸੀਂ ਪਾਰਟਨਰ ਜਿਹੜਾ ਜੀ ਉਹ ਰਹੇ। ਜਿੰਨੀ ਦੇਰ ਤੱਕ ਬੋਲਦੇ ਰਹੇ ਸਾਡੇ ਵਰਗੇ ਲੋਕ ਜਿਹੜਾ ਵੀ ਉਹ ਬੋਲਦੇ ਰਹੇ, ਮਾਰ ਦਿੱਤਾ ਪੰਜਾਬ ਮਰ ਗਿਆ, ਪੰਜਾਬ ਦੇ ਵਾਸਤੇ ਬੋਲੋ। ਇਹਨਾਂ ਲੋਕਾਂ ਨੂੰ ਕੁਰਸੀਆਂ ਜਿਹੜੀਆਂ ਜੀ ਉਦੋਂ ਪਿਆਰੀਆਂ ਸੀ, ਉਦੋਂ ਕੋਈ ਚੀਜ਼ ਜਿਹੜੀ ਇਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ। ਜਿਹੜਾ ਕਹਿੰਦਾ ਸੀ ਉਹਦੇ ਉਲਟ ਜਿਹੜਾ ਜੀ ਉਹ ਪੈਂਦੇ ਸੀ। ਅੱਜ ਵੀ ਪੈਂਦੇ ਨੇ ਇਸ ਗੱਲ ਦੇ ਵਾਸਤੇ ਕਿ ਤੁਸੀਂ ਲੋਕਾਂ ਨੂੰ ਅਵੇਅਰ ਕਿਉਂ ਕਰਦੇ ਹੋ। ਹੁਣ ਜਿਹੜਾ ਜੀ ਇੰਨਾ ਕੁਛ ਲੁਟਾ ਕੇ ਸਾਰਾ ਕੁਛ ਤਬਾਹ ਕਰਾ ਕੇ ਅੱਜ ਤੁਹਾਨੂੰ
ਉਹ ਜਿਹੜਾ ਜੀ ਚੇਤੇ ਆ ਗਿਆ। ਔਰ ਤੁਸੀਂ ਇਸ ਚੀਜ਼ ਨੂੰ ਵੀ ਕੁਰਬਾਨੀ ਦੱਸੀ ਜਾਂਦੇ ਆ ਵੀ ਅਸੀਂ ਸੈਂਟਰ ਜਿਹੜਾ ਜੀ ਉਹਦੇ ਨਾਲ ਯਾਰੀ ਤੋੜਦੀ ਹੈ ਔਰ ਇਹ ਕਿਸਾਨਾਂ ਕਰਕੇ ਤੋੜੀ। ਕਿਸਾਨਾਂ ਕਰਕੇ ਨਹੀਂ ਤੋੜੀ, ਕਿਸਾਨਾਂ ਕਰਕੇ ਤੋੜਨੀ ਹੁੰਦੀ ਤੇ ਜਿਸ ਦਿਨ ਆਰਡੀਨੈਂਸ ਆਏ ਸੀ ਉਦੋਂ ਤੋੜਦੇ। ਉਦੋਂ ਤਾਂ ਤੁਸੀਂ ਸਭ ਤੋਂ ਵੱਡੇ ਇਹਨਾਂ ਆਰਡੀਨੈਂਸਾਂ ਦੇ ਬੁਲਾਰੇ ਬਣੇ ਹੋਏ, ਉਸ ਦਿਨ ਤੋੜਦੇ ਜਿਸ ਦਿਨ ਖੇਤੀ ਬਿੱਲਾਂ ਦਾ ਖਰੜਾ ਪੇਸ਼ ਹੋਇਆ ਸੀ ਔਰ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਸ ਖਰੜੇ ਦੇ ਉੱਤੇ ਮੋਹਰ ਲੱਗੀ ਸੀ। ਤੁਸੀਂ ਤਾਂ ਤੋੜੀ ਉਸ ਜਦੋਂ ਤੁਹਾਡਾ ਪਿੰਡਾਂ ਦੇ ਵਿੱਚ ਵੜਨਾ ਜਿਹੜਾ ਜੀ ਉਹ ਬੰਦ ਕਰ ਦਿੱਤਾ ਸੀ ਕਿਸਾਨ ਜਥੇਬੰਦੀਆਂ ਨੇ। ਜਿਹੜਾ ਅੱਜ ਜਿਹੜਾ ਜੀ ਉਹ ਚੇਤੇ ਆਇਆ ਕਿਉਂਕਿ ਇਹ ਸਿਆਣੇ ਕਹਿੰਦੇ ਲਮਹੂ ਮੇ ਖਤਾ ਕੀ ਸਦੀਓ ਮੇ ਸਜ਼ਾ ਪਾਈ। ਜਿਹੜੀ ਇੱਕ ਖੇਤਰੀ ਪਾਰਟੀ ਸੀ ਉਹਦੀ ਤਬਾਹੀ ਦਾ ਕਾਰਨ ਜਿਹੜਾ ਜੀ ਉਹ ਸੁਖਬੀਰ ਸਿੰਘ ਬਾਦਲ ਹੋਰੀ ਬਣੇ ਨੇ। ਖੇਤਰੀ ਪਾਰਟੀ ਜਿਉਦੀ ਰਹਿਣੀ ਚਾਹੀਦੀ ਸੀ, ਚਾਹੇ ਉਹ ਅਕਾਲੀ ਦਲ ਜਿਹੜਾ ਦੀ ਉਹ ਹੈ। ਪਿੱਛੇ ਲੱਗ ਕਿਹਨੇ ਜਿਹੜਾ ਦੀ ਉਹ ਬਣਾ ਦਿੱਤਾ ਕੇਂਦਰ ਦੀ ਜਿਹੜੀਆਂ ਉਹ ਸਰਕਾਰਾਂ ਦਾ। ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਉੱਤੇ ਜਿੰਨੇ ਮਰਜ਼ੀ ਜਿਹੜੇ ਜੀ ਇਲਜ਼ਾਮ ਲੱਗਦੇ ਰਹਿਣ, ਸਾਰਾ ਉਹਨਾਂ ਦਾ ਸਹੀ ਨਹੀਂ ਸੀ, ਪਰ ਘੱਟੋ ਘੱਟ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਜਿਉਂਦਿਆਂ ਉਹਨਾਂ ਨੇ ਪਿਛਲੱਗ ਨਹੀਂ ਸੀ ਜਿਹੜਾ ਜੀ ਉਹ ਬਣ ਦਿੱਤਾ ਕਿ ਸੈਂਟਰ ਦੇ ਪਿੱਛੇ ਜਿਹੜੀ ਜੀ ਉਹ ਪੂਛ ਨਹੀਂ ਮਾਰਨੀ। ਤੇ ਇੰਨਾ ਕੁ ਤਾਂ ਜਿਹੜਾ ਜੀ ਉਹ ਰਿਹਾ। ਇਹਨਾਂ ਲੋਕਾਂ ਨੂੰ ਨਾ ਅਕਾਲੀ ਦਲ ਦਾ ਪਤਾ, ਨਾ ਅਕਾਲੀ ਦਲ ਦੇ ਇਤਿਹਾਸ ਦਾ ਪਤਾ ਕਿ ਅਕਾਲੀ ਦਲ ਕਿੱਥੋਂ ਜੰਮਿਆ ਸੀ, ਕਿੰਨਾ ਲੋਕਾਂ ਦੀ ਇਹ ਜਿਹੜਾ ਜੀ ਉਹ ਪਾਰਟੀ ਸੀ। ਸੋਨੇ ਦਾ ਚਮਚਾ ਮੂੰਹ ਦੇ ਵਿੱਚ ਲੈ ਕੇ ਜਿੱਦ ਕਰਕੇ ਜਿਹੜਾ ਜੀ ਉਹ ਬਹਿ ਗਿਆ ਵੀ ਪ੍ਰਧਾਨ ਨਹੀਂ ਬਣੂਗਾ ਔਰ ਬਣ ਕੇ ਜੋ ਇਹਨਾਂ ਦਾ ਆਪਣਾ ਨੁਕਸਾਨ ਕਿਸੇ ਦਾ ਕੁਛ ਨਹੀਂ ਹੋਇਆ। ਇਹ ਤਾਂ ਵਧੇ ਫੁੱਲੇ ਨੇ ਨਾ, ਵੱਡਾ ਕਾਰਪੋਰੇਟ ਘਰਾਣਾ ਬਣ ਗਿਆ ਅੱਜ ਜਿਹੜਾ ਜੀ। ਕਿੱਥੋਂ ਬਣਿਆ ਉਹ ਸਭ ਨੂੰ ਜਿਹੜਾ ਉਹ ਪਤਾ। ਉਜੜਿਆ ਕੌਣ? ਪੰਜਾਬੀ। ਬਿਲਕੁਲ, ਕੁਛ ਪੁੱਛਿਆ ਵੀ ਨਹੀਂ ਉਹਨਾਂ ਨੂੰ। ਅੱਗੇ ਗੱਲ ਕਰਦੇ, ਮੁਕਤਸਰ ਦੇ ਨੇੜੇ ਹੋਏ 4 ਕਤਲਾਂ ਦੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ। ਦੇਖੋ ਇਹ ਬੜਾ ਮੇਰੀ ਤੁਸੀਂ ਕਹਿ ਲਓ ਕਿ ਇਸ ਤਰ੍ਹਾਂ ਦਾ ਇੱਕ ਕ੍ਰਾਈਮ ਸੀਗਾ ਜਿਹਦੇ ਵਿੱਚ ਇਹ ਆ ਗਿਆ ਕਿ ਤੁਸੀਂ ਵਿਸ਼ਵਾਸ ਕਿਹਦੇ ਉੱਤੇ ਜਿਹੜਾ ਜੀ ਉਹ ਕਰੋਗੇ। ਰਿਸ਼ਤਿਆਂ ਦੇ ਘਾਣ ਦੀ ਜਿਹੜੀ ਗੱਲ ਕਰਦੇ ਇਹ ਉਸ ਤਰੀਕੇ ਦਾ ਸੀਗਾ ਜੀ। ਹੁਣ ਅਦਾਲਤ ਨੇ ਕਿਉਂਕਿ ਸਜ਼ਾ ਸੁਣਾਈ ਹੈ ਇਸ ਕਰਕੇ ਇਹਦਾ ਚਰਚਾ ਫੇਰ ਹੋਣਾ ਜਿਹੜਾ ਜੀ ਉਹ ਲਾਜ਼ਮੀ ਸੀ। ਪਲਵਿੰਦਰ ਸਿੰਘ ਸੀਗਾ ਇਹ ਔਰ ਕਰਮਜੀਤ ਕੌਰ ਜਿਹੜੀ ਸੀਗੀ, ਇਹਨਾਂ ਦੋ ਨੂੰ ਸਜ਼ਾ ਸੁਣਾਈ ਹੈ। ਪਲਵਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਤੇ ਕਰਮਜੀਤ ਕੌਰ ਨੂੰ ਉਮਰ ਕੈਦ ਜਿਹੜੀ ਹੈ ਉਹ ਸੁਣਾਈ ਹੈ। ਕੀ ਸੀਗਾ ਕਿ ਪਲਵਿੰਦਰ ਸਿੰਘ ਜਿਹੜਾ ਕਿ ਸ਼ਾਦੀशुदा ਸੀਗਾ, ਉਹਦੇ 2 ਬੱਚੇ ਸੀ, ਉਹਦੇ ਸੰਬੰਧ ਜਿਹੜੇ ਕਰਮਜੀਤ ਕੌਰ ਦੇ ਨਾਲ ਹੋ ਗਏ। ਉੱਥੋਂ ਇਹਨੇ ਇੱਕ ਵਿਉਂਤ ਜਿਹੜੀ ਸੀ ਉਹ ਘੜੀ ਬਈ ਇਹਨੂੰ ਪਾਸੇ ਕਿਵੇਂ ਕਰਨਾ ਆਪਣੇ ਪਰਿਵਾਰ ਨੂੰ, ਆਪਣੇ ਮਾਸੂਮ ਬੱਚਿਆਂ ਨੂੰ। ਪਿੰਡ ਅਟਾਰੀ ਜਿਹੜਾ ਜੀ ਉਹ ਪੈਂਦਾ, ਉੱਥੋਂ ਦਾ ਇਹ ਰਹਿਣ ਵਾਲਾ ਸੀਗਾ। ਇਹਨਾਂ ਦੋਨਾਂ ਨੇ ਆਪੋ ਆਪਣੇ ਪਰਿਵਾਰਾਂ ਨੂੰ ਖਤਮ ਕਰਨ ਦਾ ਜਿਹੜਾ ਜੀ ਉਹ ਫੈਸਲਾ ਕਰ ਲਿਆ। ਪਲਵਿੰਦਰ ਸਿੰਘ ਨੇ ਇਹਦੀ ਜਿਹੜੀ ਪਤਨੀ ਸੀ ਸਰਬਜੀਤ ਕੌਰ 40 ਸਾਲਾਂ ਦੀ, ਇੱਕ ਬੱਚੀ 6 ਸਾਲਾਂ ਦੀ ਗਗਨਦੀਪ ਕੌਰ, ਤੇ ਉਹਦਾ ਇੱਕ ਜਿਹੜਾ ਜੀ ਉਹ ਬੇਟਾ ਸੀਗਾ ਜਸ਼ਨਪ੍ਰੀਤ 4 ਸਾਲਾਂ ਦਾ। ਤੇ ਕਰਮਜੀਤ ਕੌਰ ਜਿਹੜੀ ਜਿਹਨਾਂ ਦੇ ਸੰਬੰਧ ਸੀ ਉਹਦੇ ਪਤੀ ਨਿਰਮਲ ਸਿੰਘ ਨੂੰ 19 ਮਾਰਚ 2016 ਨੂੰ ਆਪਣੀ ਮਰੂਤੀ ਕਾਰ ਦੇ ਵਿੱਚ ਜਿਹੜਾ ਜੀ ਬਿਠਾ ਕੇ ਇਹ ਸ਼ਹਿਰ ਦੇ ਵੱਲ ਜਿਹੜਾ ਆ ਰਿਹਾ ਸੀ ਔਰ ਉਹਨੇ ਰਾਹ ਦੇ ਵਿੱਚ ਪਿੰਡੀ ਜਿਹੜੀ ਬੰਗ ਕਨਾਲ ਹੈ ਉਹਦੇ ਵਿੱਚ ਕਾਰ ਡੇਗਤੀ, ਖੁਦ ਤੈਰ ਕੇ ਬਾਹਰ ਆ ਗਿਆ ਔਰ ਉਹਨੇ ਇਹਨੂੰ ਇੱਕ ਹਾਦਸਾ ਜਿਹੜਾ ਸੀ ਉਹ ਦਰਸਾ ਦਿੱਤਾ। ਲੋਕਾਂ ਨੇ ਬਹੁਤਾ ਜਿਹੜਾ ਯਕੀਨ ਵੀ ਕਰ ਲਿਆ, ਪਹਿਲਾਂ ਜਿਹੜਾ ਕਾਨੂੰਨ ਨੇ ਵੀ ਇੱਕ ਕਿਸਮ ਦੇ ਨਾਲ ਯਕੀਨ ਜਿਹੜਾ ਜੀ ਉਹ ਕਰ ਲਿਆ। ਹੋਇਆ ਕਿ ਜਿੱਥੋਂ ਇਹ ਜਿਹੜਾ ਜੀ ਉਹ ਫਸਿਆ ਕਿ ਉਦੋਂ ਕੁਛ ਦਿਨਾਂ ਤੋਂ ਬਾਅਦ ਇਹਨੇ ਜਾ ਕੇ ਅਦਾਲਤ ਦੇ ਵਿੱਚ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਲਿਆ ਔਰ ਅਦਾਲਤ ਦੇ ਹੁਕਮਾਂ ਦੇ ਉੱਤੇ ਸਿਕਿਉਰਿਟੀ ਵੀ ਲੈ ਲਈ ਜਿਹੜੀ। ਔਰ ਜਿਹੜਾ ਪਲਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਦਾ ਇੱਕ ਰਿਸ਼ਤੇਦਾਰ ਹੈ ਮੇਹਰ ਸਿੰਘ ਤੇ ਉਹਦੇ ਜਿਹੜੀ ਜੀ ਸਾਥੀ, ਉਹਨਾਂ ਨੇ ਪੁਲਿਸ ਦੇ ਕੋਲੇ ਜਾ ਕੇ ਇਹ ਸਾਰੀ ਕਹਾਣੀ ਦੱਸੀ ਵੀ ਇਹ ਹਾਦਸਾ ਜਿਹੜਾ ਇਹ ਤਾਂ ਇੱਕ ਸਾਜ਼ਿਸ਼ ਲੱਗ ਰਿਹਾ ਕਿਉਂਕਿ ਉਹ 5-7 ਦਿਨਾਂ ਦੇ ਤੋਂ ਬਾਅਦ ਹੀ ਕਿਵੇਂ ਉਹਦੇ ਨਾਲ ਜਾ ਕੇ ਕਰਮਜੀਤ ਕੌਰ ਦੇ ਨਾਲ ਜਿਹੜਾ ਉਹ ਵਿਆਹ ਕਰਵਾ ਰਿਹਾ। ਉੱਥੋਂ ਇਹ ਕਹਾਣੀ ਜਿਹੜੀ ਸੀ ਉਹ ਉੱਧੜਨੀ ਸ਼ੁਰੂ ਹੋਈ ਤੇ ਬਾਅਦ ਦੇ ਵਿੱਚ ਜਿਹੜਾ ਜੀ ਇਹ ਪਤਾ ਲੱਗਿਆ ਕਿ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਸਾਜ਼ਿਸ਼ ਦੇ ਤਹਿਤ ਇਹ 4 ਕਤਲ ਜਿਹੜੇ ਜੀ ਉਹ ਕੀਤੇ। ਇਹ ਤੋਂ ਪਹਿਲਾਂ ਮਈ ਤੇ ਜੂਨ 15 ਦੇ ਵਿੱਚ ਸਰਬਜੀਤ ਕੌਰ ਤੇ ਨਿਰਮਲ ਸਿੰਘ ਦਾ ਇਹਨਾਂ ਨੇ ਇੰਸ਼ੋਰੈਂਸ ਕਰਾਈ ਜੀ, ਲਾਈਫ ਇੰਸ਼ੋਰੈਂਸ ਜਿਹੜੀ ਸੀ, ਜਿਹਦੇ ਵਿੱਚ ਐਕਸੀਡੈਂਟਲ ਮੌਤ ਦੀ ਮੱਦ ਉਚੇਚੇ ਤੌਰ ਦੇ ਉੱਤੇ ਸ਼ਾਮਲ ਜਿਹੜੀ ਜੀ ਉਹ ਕਰਾਈ। ਉਸ ਤੋਂ ਬਾਅਦ ਜਿਹੜਾ ਪਲਵਿੰਦਰ ਸਿੰਘ ਸੀਗਾ ਉਹਨੇ ਜਿਹੜੀ ਸੀਗੀ ਇਹਨਾਂ ਨੇ ਸਾਜ਼ਿਸ਼ ਦੇ ਤਹਿਤ ਇਹਨਾਂ 4 ਜਣਿਆਂ ਦਾ ਕਤਲ ਕੀਤਾ ਵੀ ਤੂੰ ਆਪਣੀ ਪਤਨੀ ਦੀ ਜਿਹੜੀ ਦੀ ਇੰਸ਼ੋਰੈਂਸ ਲੈਣੀ, ਤੂੰ ਆਪਣੇ ਪਤੀ ਦੀ ਇੰਸ਼ੋਰੈਂਸ ਜਿਹੜੀ ਉਹ ਲੈ ਲਈ। ਔਰ ਪਲਵਿੰਦਰ ਸਿੰਘ ਨੇ ਜਿਹੜੀ ਕਾਰ ਸੀ ਜਿਹੜੀ ਨਹਿਰ ਦੇ ਵਿੱਚੋਂ ਕੱਢੀ
ਉਹ ਕਬਾੜੀਏ ਨੂੰ ਵੇਚ ਕੇ ਨਸ਼ਟ ਕਰਵਾਤੀ ਕਿ ਕਿਸੇ ਕਿਸਮ ਦਾ ਕੋਈ ਸਬੂਤ ਜਿਹੜਾ ਜੀ ਉਹ ਨਾ ਰਹੇ। ਉਹ ਸਬੂਤ ਜਿਹੜੇ ਸੀ ਉਹ ਖਤਮ ਕਰ ਦਿੱਤੇ। ਜਦੋਂ ਇਹ ਸਾਰੀ ਕਹਾਣੀ ਜਿਹੜੀ ਸੀ ਉਹ ਨਿਕਲੀ ਤੇ ਅਦਾਲਤ ਜਿਹੜੀ ਸੀ ਉਹਨੇ ਇਸ ਜੁਰਮ ਨੂੰ ਗੰਭੀਰਤਾ ਦੇ ਨਾਲ ਲਿਆ। ਪਲਵਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ, ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਆ। ਇਹ ਹੇਠਲੀ ਅਦਾਲਤ ਨੇ ਸੁਣਾਈ ਆ। ਉੱਪਰਲੀਆਂ ਅਦਾਲਤ ਦੇ ਵਿੱਚ ਕਿੱਥੋਂ ਤੱਕ ਜਿਹੜਾ ਜੀ ਉਹ ਪਲਵਿੰਦਰ ਸਿੰਘ ਜਾਂਦਾ, ਇਹ ਜਿਹੜੀ ਜੀ ਉਹ ਵੇਖਣ ਵਾਲੀ ਗੱਲ ਹੋਊਗੀ। ਪਰ ਕਾਫੀ ਲੰਬੇ ਸਮੇਂ ਤੋਂ ਬਾਅਦ ਪੰਜਾਬ ਦੀ ਅਦਾਲਤ ਨੇ ਕਿਸੇ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਸੁਣਾਈ ਹੈ। ਤੁਸੀਂ ਦੇਖੋ ਕਿ ਜਿਹੜਾ ਵਿਅਕਤੀ ਆ ਉਹ ਕਿਸ ਲੈਵਲ ਤੱਕ ਕ੍ਰਾਈਮ ਕਰਨ ਦਾ ਜਿਹੜਾ ਜੀ ਸੋਚ ਲੈਂਦਾ ਵੀ ਪਾਸੇ ਵੀ ਕਰਨਾ ਤੇ ਉਹਦਾ ਵੀ ਫਾਇਦਾ ਕੁਛ ਏਦਾਂ ਲਿਆ ਜਾਵੇ ਕਿ ਉਹਦੀ ਇੰਸ਼ੋਰੈਂਸ ਕਰਵਾ ਲਈ ਜਾਵੇ, ਨਾਲੇ ਉਹ ਪੈਸੇ ਜਿਹੜੇ ਵੀ ਉਹ ਖਾਵਾਂਗੇ, ਭੋਰਾ ਆਪਣੇ ਜਿਹੜੇ ਬੱਚੇ ਸੀ ਉਹਨਾਂ ਨੂੰ ਵੀ ਮਾਰ। ਦੇਖੋ ਕਿੰਨੇ ਲੋਕੀ ਜ਼ਾਲਮ ਹੋ ਗਏ ਆ, ਆਪਣੇ ਬੱਚਿਆਂ ਤੱਕ ਨੂੰ ਮਾਰੀ ਜਾਂਦੇ ਆ। ਹੁਣ ਇਹ ਜਿਹੜੀਆਂ ਖਬਰਾਂ ਆ ਰਹੀਆਂ ਪੰਜਾਬ ਤੋਂ, ਤੇ ਅੱਗੇ ਪਿੰਡ ਘੜਾਚੋਂ ਦੀ ਵੀ ਕੋਈ ਕਿਸਾਨਾਂ ਨੂੰ ਲੈ ਕੇ ਖਬਰ ਹੈ। ਦੇਖੋ ਉੱਥੇ ਕੀ ਆ ਜੀ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਉਹਦਾ ਅਸਰ ਤੁਸੀਂ ਹਰੇਕ ਜਗ੍ਹਾ ਦੇ ਉੱਤੇ ਦੇਖਦੇ ਹੋ। ਬੱਚੇ ਅੱਜ ਕੱਲ੍ਹ ਸਕੂਲਾਂ ਤੋਂ ਫ੍ਰੀ ਨੇ, ਸਕੂਲ ਲੱਗਦੇ ਨਹੀਂ ਪਏ। ਬੱਚੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਤੁਹਾਨੂੰ ਜਿਹੜੇ ਲੰਗਰ ਲੱਗੇ ਹੋਏ ਆ ਉਹਨਾਂ ਦੇ ਵਿੱਚ ਸੇਵਾ ਕਰਦੇ ਨਜ਼ਰ ਜਿਹੜਾ ਜੀ ਉਹ ਹੁੰਦੇ ਆ। ਕੋਈ ਭਾਂਡੇ ਧੋ ਰਿਹਾ, ਕੋਈ ਚਾਹ ਵਰਤਾ ਰਿਹਾ, ਕਿਉਂਕਿ ਬਚਪਨ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦਾ ਬਹੁਤ ਸ਼ੌਕ ਹੁੰਦਾ। ਬੱਚੇ ਜਿਹੜੇ ਪੇਰੈਂਟਸ ਨੇ ਜੀ ਉਹ ਵੀ ਆਪਣੇ ਬੱਚਿਆਂ ਨੂੰ ਨਾਲ ਲਿਜਾ ਰਹੇ ਆ ਤਾਂ ਕਿ ਉਹ ਇਹ ਵੇਖ ਸਕਣ ਕਿ ਸੰਘਰਸ਼ ਕੀ ਹੁੰਦੇ ਆ, ਕਿਹੋ ਜਿਹੇ ਸੰਘਰਸ਼ ਸੀ। ਜ਼ਿੰਦਗੀ ਮੌਤ ਦੀ ਲੜਾਈ ਹੈ ਕਿਸਾਨਾਂ ਦੀ ਇਹ। ਉਹਦੇ ਵਿੱਚ ਜੇ ਕਿਤੇ ਕੋਈ ਖੁਸ਼ੀਆਂ ਵੀ ਨੇ ਤਾਂ ਉਹਨੂੰ ਕਿਵੇਂ ਕਿਸਾਨੀ ਰੰਗਤ ਜਿਹੜੀ ਵੀ ਉਹ ਦਿੱਤੀ ਜਾ ਸਕਦੀ ਹੈ। ਇਹ ਘੜਾਚੋਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦਾ ਇੱਕ ਜਿਹੜਾ ਵੀ ਆਗੂ ਹੈ ਉਹਨੇ ਜਿਹੜਾ ਜੀ ਆਪਦੇ ਭਰਾ ਦੀ ਬਰਾਤ ਜਿਹੜੀ ਵੀ ਉਹ ਚੜਾਈ। ਇਹ ਨਵੇਕਲੀ ਕਿਸਮ ਦੀ ਬਰਾਤ ਸੀਗੀ। ਇਹ ਬਰਾਤ ਜਿਹੜੀ ਹੈ ਜੀ ਕਿਸਾਨ ਯੂਨੀਅਨਾਂ ਦੇ ਝੰਡੇ ਹੇਠ ਪਿੰਡੋਂ ਤੁਰੀ, ਔਰ ਜਦੋਂ ਇਹ ਬਰਾਤ ਤੁਰੀ ਜਾਂ ਜਿੱਥੇ ਜਾ ਕੇ ਉਤਰੀ ਉੱਥੇ ਕਿਸਾਨ ਮਜ਼ਦੂਰ ਏਕਤਾ ਦੇ ਜਿਹੜੇ ਜੀ ਉਹ ਨਾਅਰੇ ਲੱਗ ਰਹੇ ਸੀ। ਔਰ ਜਿਹੜਾ ਕਲਰ ਹਰੇ ਰੰਗ ਦਾ ਜਿਹੜਾ ਕਿਸਾਨਾਂ ਦਾ ਹੈ, ਸਾਰਿਆਂ ਨੇ ਉਹ ਹਰੇ ਰੰਗ ਦੇ ਜਿਹੜੇ ਜੀ ਉਹ ਸਾਫੇ ਆਪਣੇ ਮੋਢਿਆਂ ਦੇ ਉੱਤੇ ਜਿਹੜੇ ਜੀ ਉਹ ਰੱਖੇ ਹੋਏ। ਔਰ ਉਹਨਾਂ ਨੇ ਇਹ ਕਿਹਾ ਕਿ ਬੇਸ਼ੱਕ ਇਹ ਉਹਨਾਂ ਦੀ ਖੁਸ਼ੀ ਦਾ ਮੌਕਾ, ਪਰ ਉਹ ਕਿਉਂਕਿ ਜਿਹੜੇ ਬੈਠੇ ਨੇ ਮੋਰਚਿਆਂ ਦੇ ਉੱਤੇ ਕਿਸਾਨ, ਉਹਨਾਂ ਨੂੰ ਵੀ ਨਾਲ ਦੀ ਨਾਲ ਚੇਤੇ ਜਿਹੜਾ ਵੀ ਉਹ ਰੱਖਣਾ ਚਾਹੁੰਦੇ ਨੇ ਕਿ ਇਹ ਜੇ ਜਿੰਨੀ ਕੁ ਵੀ ਛੋਟੀ ਦੀ ਖੁਸ਼ੀ ਜਿਹੜੀ ਵੀ ਉਹ ਆਈ ਹੈ, ਛੋਟੀ ਇਸ ਪੱਖੋਂ ਕਿ ਇਹ ਕੋਈ ਧੂਮ ਧੜਾਕਾ ਜਾਂ ਬਹੁਤ ਜਿਵੇਂ ਸੈਂਕੜੇ ਬੰਦਿਆਂ ਵਾਲੀ ਬਰਾਤ ਨਹੀਂ ਸੀਗੀ। ਉਹ ਤਾਂ ਕੰਮ ਹੀ ਜਿਹੜਾ ਜੀ ਉਹ ਬੰਦ ਹੈ। ਪਰ ਇਸ ਪਰਿਵਾਰ ਨੇ ਜਿਹੜਾ ਜੀ ਇਹ ਕਿਹਾ ਕਿ ਅਸੀਂ ਸੰਘਰਸ਼ ਦੀ ਜਿਹੜੀ ਆਵਾਜ਼ ਆ ਉਹ ਇੱਕ ਦਿਨ ਦੇ ਵਾਸਤੇ ਵੀ ਭੁੱਲਣਾ ਨਹੀਂ ਚਾਹੁੰਦੇ ਕਿ ਸਾਡੇ ਘਰ ਦੇ ਵਿੱਚ ਜਿਹੜਾ ਹੋ ਰਿਹਾ ਹੈ ਤੇ ਅਸੀਂ ਉੱਥੇ ਜਿਹੜਾ ਉਹ ਭੁੱਲ ਜਾਈਏ। ਉਹਨਾਂ ਨੇ ਇਹ ਗੱਲ ਜਿਹੜੀ ਵੀ ਕਹੀ ਕਿ ਉਹ ਕਿਸਾਨ ਸੰਘਰਸ਼ ਨੂੰ ਸਮਰਪਿਤ ਪਰਿਵਾਰ ਹੈ, ਮੋਰਚੇ ਦੇ ਉੱਤੇ ਲਗਾਤਾਰ ਜਿਹੜਾ ਵੀ ਉਹ ਬੈਠਦੇ ਆ, ਕਿਉਂਕਿ ਇਹ ਵਿਆਹ ਦੀ ਤਰੀਕ ਜਿਹੜੀ ਉਹ ਪਹਿਲਾਂ ਤੋਂ ਸੈੱਟ ਸੀ, ਜਿਹਦੇ ਕਰਕੇ ਉਹਨਾਂ ਨੇ ਵਿਆਹ ਤਾਂ ਜਿਹੜਾ ਵੀ ਉਹ ਕੀਤਾ ਉਸੇ ਦਿਨ ਦੇ ਉੱਤੇ। ਪਰ ਇਹ ਬਰਾਤ ਜਿਹੜੀ ਉਹ ਘੱਟ ਲੱਗ ਰਹੀ ਸੀ ਕਿਉਂਕਿ ਹਰੇਕ ਜਿਹੜਾ ਬਰਾਤ ਦੇ ਉੱਤੇ ਜਿੰਨੇ ਇਹਨਾਂ ਦੇ ਮੈਂਬਰ ਗਏ, ਔਰਤਾਂ ਮਰਦ ਸਾਰਿਆਂ ਨੇ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸੀ ਔਰ ਉਹਨਾਂ ਦੇ ਕੋਲੇ ਜਿਹੜੇ ਵੀ ਉਹ ਹਰੇ ਰੰਗ ਦੇ ਸਾਫੇ ਸੀ। ਬਰਾਤ ਘੱਟ ਲੱਗ ਰਹੀ ਸੀ, ਉਹ ਲੱਗ ਰਿਹਾ ਸੀ ਜਿਵੇਂ ਉਹ ਮੋਰਚੇ ਵੱਲ ਨੂੰ ਜਿਹੜਾ ਜੀ ਉਹ ਕਿਤੇ ਜਾ ਰਿਹਾ। ਸੋ ਇਹਦਾ ਚਰਚਾ ਬੜਾ ਇਸ ਵੇਲੇ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਹੈ ਕਿ ਜਿਹੜਾ ਸਮਰਪਣ ਹੈ ਉਹ ਕਿਸ ਕਿਸਮ ਦਾ ਜਿਹੜਾ ਉਹ ਹੋ ਸਕਦਾ ਹੈ। ਇਹ ਉਹਦੀ ਇੱਕ ਜਿਹੜੀ ਉਹ ਮਿਸਾਲ ਹੈ। ਜਿਹੜੇ ਆਪਾਂ ਨੱਡਾ ਦਾ ਬਿਆਨ ਜਿਹੜਾ ਜੀ ਉਹ ਸਾਂਝਾ ਕੀਤਾ ਨਾ ਕਿ ਇਹ ਦਲਾਲ ਨੇ ਜੀ, ਇਹ ਦਲਾਲ ਲੋਕ ਨਹੀਂ ਜੀ, ਇਹ ਕੁਰਬਾਨੀਆਂ ਵਾਲੇ ਲੋਕ ਨੇ। ਸ਼ਾਇਦ ਇਹਨਾਂ ਲੋਕਾਂ ਦਾ ਇਤਿਹਾਸ JP ਨੱਡਾ ਹੋਰਾਂ ਵਰਗਿਆਂ ਨੇ ਪੜ੍ਹਿਆ ਹੀ ਨਹੀਂ ਕਦੀ। ਜੇ ਪੜ੍ਹਿਆ ਹੁੰਦਾ ਤੇ ਘੱਟੋ ਘੱਟ ਅਜਿਹੇ ਲਫ਼ਜ਼ ਉਹ ਨਾ ਵਰਤੇ। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਢੀਂਡਸਾ ਤੇ ਬ੍ਰਹਮਪੁਰਾ ਦੀ, ਤੇ ਲੱਗਦਾ ਕਿ ਹੁਣ ਇਕੱਠੇ ਹੋ ਜਾਣਗੇ। ਦੇਖੋ ਇਹ ਹੈ ਕਿ ਛੋਟੇ ਹੁੰਦਿਆਂ ਜਿਹੜਾ ਜੀ ਉਹ ਵੱਡੇ ਹੋ ਗਏ, ਫਿਰ ਜਿਹੜਾ ਚਿੱਟੇ ਹੋ ਗਏ, ਨਾਮ ਤਾਂ ਉਹੀ ਸੁਣੀ ਜਾਂਦੇ ਹਨ ਅੱਜ ਤੱਕ ਸਿਆਸਤ ਦੇ ਵਿੱਚ। ਕਿੰਨੇ ਕੁ ਨਵੇਂ ਨਾਮ ਨੇ ਜਿਹੜੇ ਗਿਣ ਜੋਗੇ ਹੋਣ, ਸ਼ਾਇਦ ਇੱਕ ਉਂਗਲ ਦੇ ਪੋਟੇ ਵੀ ਵੱਧ ਨੇ ਜਿਹੜੇ ਆਪਾਂ ਕਹੀਏ ਕਿ ਆਹ ਨਵੇਂ ਨਾਮ ਜਿਹੜੇ ਵੀ ਚੰਗੇ ਸਿਆਸਤ ਦੇ ਵਿੱਚ ਜਿਹੜੇ ਉਹ ਆਏ। ਹੁਣ ਗੱਲ ਉਹੀ ਹੈ ਜੀ, ਇਹ ਲੋਕ ਕੋਈ ਅਜਿਹਾ ਨਹੀਂ ਹੈਗਾ ਜਿਹੜਾ ਇਹ ਕਹਿ ਸਕੇ ਕਿ ਵੀ ਲਓ ਅਸੀਂ ਆਪਣੇ ਜਿਹੜਾ ਜੀ ਉਹ ਕਰ ਲਿਆ, ਇੱਕੋ ਪੰਜਾਬੀ ਦੀ ਬੋਲੀ ਸੀ ਵੀ ਆਹ ਲੈ ਮਾਏ ਸਾਂਭ ਕੁੱਜੀਆਂ,
ਧੀਆਂ ਕਰ ਚੱਲੀਆਂ ਸਰਦਾਰੀ। ਇਹ ਤਾਂ ਸਰਦਾਰੀਆਂ ਭੁਗਤੀਆਂ ਇਹਨਾਂ ਨੇ ਕੀਤੀਆਂ, ਕਿਹੜੀ ਚੀਜ਼ ਜਿਹੜੀ ਵੀ ਉਹ ਨਹੀਂ ਮਾਣੀ। ਅੱਜ ਵੀ ਕਹਿੰਦੇ ਵੀ ਸਾਥੋਂ ਬਿਨਾਂ ਨਹੀਂ ਜਿਹੜਾ ਜੀ ਉਹ ਸਰਦਾ। ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲਾ ਜਿਹੜਾ ਅਕਾਲੀ ਦਲ ਟੈਂਕਾ ਹੈ ਟਕਸਾਲੀ, ਉਹ ਹੁਣ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਅਕਾਲੀ ਦਲ ਡੱਡਾ ਜਿਹੜਾ ਜੀ ਉਹਦੇ ਨਾਲ ਸਮਝੌਤਾ ਕਰਨ ਜਾ ਰਿਹਾ। ਸਮਝੌਤਾ ਇੱਕ ਵਾਰੀ ਪਹਿਲਾਂ ਵੀ ਹੋ ਗਿਆ ਸੀ, ਪਰ ਕਿਉਂਕਿ ਬਹੁਤੇ ਮੈਂਬਰ ਤਾਂ ਬ੍ਰਹਮਪੁਰਾ ਹੋਰਾਂ ਦੇ ਲੈ ਗਏ ਸੁਖਦੇਵ ਸਿੰਘ ਢੀਂਡਸਾ ਉਹਦੀ, ਜਿਹੜੇ ਇਹਨਾਂ ਦੇ ਨਾਲ ਉਹ ਰਹਿ ਗਏ ਉਹ ਟਾਵੇਂ ਟੱਲੇ ਜਿਹੇ ਨੇ। ਉਹ ਹੁਣ ਕਹਿੰਦੇ ਵੀ ਸਾਡੀ ਆਪਸੀ ਏਕਤਾ ਜਿਹੜੀ ਆ ਉਹ ਹੋ ਜਾਊਗੀ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਇਹ ਖੁਲਾਸਾ ਜਿਹੜਾ ਜੀ ਕੀਤਾ। ਉਹਨਾਂ ਨੇ ਕੋਰ ਕਮੇਟੀ ਤੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਜਿਹੜੀ ਜੀ ਉਹ ਸੱਦੀ ਸੀ। ਕੋਰ ਕਮੇਟੀ ਤਾਂ ਸਾਰੀ ਤਕਰੀਬਨ ਉੱਧਰ ਚਲੇਗੀ, ਕੋਰ ਹੀ ਰਹਿ ਗਏ, ਮਤਲਬ 3-4 ਜਣੇ ਜਿਹੜੇ ਨੇ। ਤੇ ਉਦੋਂ ਬਾਅਦ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਉਹਨਾਂ ਦੀ ਮੁਲਾਕਾਤ ਹੋਈ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ, ਤੇ ਦੋਵਾਂ ਵਿਚਾਲੇ ਜਥੇਬੰਦੀਆਂ ਦੀ ਆਪਸੀ ਏਕਤਾ ਬਾਰੇ ਵਿਚਾਰ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹ ਕਿਹਾ ਕਿ ਦੋਨੋਂ ਜਥੇਬੰਦੀਆਂ ਜਿਹੜੀਆਂ ਉਹ ਆਪਸੀ ਏਕਤਾ ਦੇ ਵਾਸਤੇ ਰਜਾਮੰਦ ਨੇ। ਦੋਵਾਂ ਦਾ ਟੀਚਾ ਵੀ ਜਿਹੜਾ ਇੱਕ ਹੈ, ਤੇ ਜਿਹਦੇ ਕਰਕੇ ਗੱਠਜੋੜ ਦਾ ਐਲਾਨ ਜਿਹੜਾ ਕੀਤਾ ਗਿਆ। ਦੀਵਾਲੀ ਦੇ ਨੇੜੇ ਤੇੜੇ ਇਹ ਸੰਭਾਵਨਾ ਹੈ ਕਿ ਦੋਨੋਂ ਜਿਹੜੇ ਵੀ ਉਹ ਆਪਸ ਦੇ ਵਿੱਚ ਇੱਕ ਹੋ ਜਾਣਗੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਝੰਡੇ ਹੇਠ। ਇਹ ਕਿਹਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਤੀਜਾ ਫਰੰਟ ਬਣਾਉਣਾ ਸਮੇਂ ਦੀ ਜਿਹੜੀ ਉਹ ਲੋੜ ਹੈ, ਬ੍ਰਹਮਪੁਰਾ ਸਾਹਿਬ ਕਹਿ ਰਹੇ। ਔਰ ਉਹ ਇਹ ਕਹਿੰਦੇ ਕਿ ਅਜੇ ਜਿਹੜੀ ਗੈਰ ਰਸਮੀ ਗੱਲਬਾਤ ਹੋਈ ਹੈ, ਰਸਮੀ ਗੱਲਬਾਤ ਆਉਂਦੇ ਦਿਨਾਂ ਦੇ ਵਿੱਚ ਕਰਕੇ ਤੇ ਸਾਂਝੇ ਤੌਰ ਦੇ ਉੱਤੇ ਵਿਧਾਨ ਸਭਾ ਚੋਣਾਂ ਜਿਹੜੀਆਂ 2022 ਦੀਆਂ ਲੜੀਆਂ ਜਾਣਗੀਆਂ। ਔਰ ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਇਕੱਠੀਆਂ ਜਿਹੜੀਆਂ ਉਹ ਲੜੀਆਂ ਜਾਣਗੀਆਂ। ਔਰ ਇਹ ਵੀ ਕਿਹਾ ਗਿਆ ਕਿ ਪਾਰਦਰਸ਼ਤਾ ਦੇ ਵਾਸਤੇ ਫੋਟੋ ਸ਼ਨਾਖਤੀ ਕਾਰਡ ਦੇ ਰਾਹੀਂ ਹੀ ਇਹ ਵੋਟਾਂ ਜਿਹੜੀਆਂ ਜੀ ਉਹ ਪਵਾਈਆਂ ਜਾਣ। ਮਤਲਬ ਕਿ ਦੇਖੋ ਕਿ 2022 ਦੇ ਉੱਤੇ ਨਿਗਾਹ ਜਿਹੜੇ 90 ਸਾਲ ਨੂੰ ਢੁਕੇ ਆ ਉਹਨਾਂ ਦੀ ਵੀ ਹੈ। ਕਈ ਵਾਰੀ ਕਹਿੰਦਾ ਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕੰਨ 'ਚ ਹੌਲੀ ਜਾ ਕੇ ਕਹਿ ਦਿੱਤਾ ਜਾਵੇ ਨਾ ਵੀ ਸਾਰਾ ਪੰਜਾਬ ਤਿਆਰ ਹੋ ਗਿਆ, ਅਗਲੇ ਮੁੱਖ ਮੰਤਰੀ ਤੁਹਾਨੂੰ ਇੱਕ ਵਾਰੀ ਫੇਰ ਬਣਾਉਣ ਲਈ, ਤੇ ਤੁਸੀਂ ਵੇਖਣਾ ਕਿਵੇਂ ਕਾਫਲੇ ਫਿਰ ਜਿਹੜੇ ਵੀ ਉਹ ਨਿਕਲਦੇ ਆ ਮਿੰਟੋ ਮਿੰਟੀ, ਸਭ ਉਮਰਾਂ ਜਿਹੜੀਆਂ ਦੀ ਉਹ ਭੁੱਲ ਕੇ। ਸੋ ਇਹ ਸਿਆਸਤ ਦੀ ਐਸੀ ਜਿਹੜੀ ਚੀਜ਼ ਹੈ ਇਸ ਮੁਲਕ ਦੇ ਵਿੱਚ, ਇੱਥੇ ਕੋਈ ਰਿਟਾਇਰ ਹੋਣ ਨੂੰ ਤਿਆਰ ਨਹੀਂ ਜੀ। ਉਹ ਤੇ ਕਿਤੇ ਵੀ ਨਹੀਂ, ਕਿਤੇ ਦੁਨੀਆ ਤੇ ਦੇਖ ਲਓ ਕੋਈ ਵੀ ਰਿਟਾਇਰ ਹੋਣ ਨੂੰ ਤਿਆਰ ਨਹੀਂ। ਛਾਲਾਂ ਮਾਰਨਗੇ ਪ੍ਰਕਾਸ਼ ਸਿੰਘ ਬਾਦਲ। ਅੱਗੇ ਝੋਨੇ ਦੀ ਸਮਗਲਿੰਗ ਦੀ ਗੱਲ ਸੁਣਦੇ ਆ, ਉਸ ਦੇ ਵਿੱਚ ਇੱਕ ਮੰਤਰੀ ਦਾ ਨਾਮ ਬੋਲਦਾ। ਦੇਖੋ ਇਹ ਇੱਕ ਚੈਟ ਹੈ ਜਿਹੜੀ ਕਿ ਵਾਇਰਲ ਹੋ ਗਈ। ਇੱਕ ਪਾਸੇ ਕਿਸਾਨ ਤਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ, ਤਕਰੀਬਨ ਮਹੀਨੇ ਤੋਂ ਉਹ ਬੈਠੇ ਆ ਜੀ ਬਾਹਰ ਝੋਲੇ 'ਚ ਆਪਣੇ ਕੱਪੜੇ ਪਾ ਕੇ, ਕਈ ਦਿਨਾਂ ਤੋਂ ਆਪਣੇ ਘਰੀ ਨਹੀਂ ਗਏ, ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਨਹੀਂ ਗਏ। ਪਿੰਡਾਂ ਦੀਆਂ ਜਿਹੜੀਆਂ ਪੱਤੀਆਂ ਨੇ ਉਹ ਵੰਡ ਕੇ ਲੜਾਈ ਲੜ ਰਹੀਆਂ ਨੇ। ਵੰਡ ਕੇ ਇਉਂ ਕਿ ਇੱਕ ਪੱਤੀ ਇੱਕ ਦਿਨ, ਦੂਜੀ ਪੱਤੀ ਦੂਜੇ ਦਿਨ, ਤਾਂ ਕਿ ਝੋਨਾ ਵੀ ਜਿਹੜਾ ਝੋਨੇ ਦੀ ਕਟਾਈ ਵੀ ਸਿਖਰ ਤੇ ਆ, ਝੋਨੇ ਦੀ ਕਟਾਈ ਵੀ ਕਰ ਰਹੇ ਆ, ਸੰਘਰਸ਼ ਵੀ ਕਰ ਰਹੇ ਆ। ਇਹ ਜਿਹੜੇ ਟਰੱਕ ਨੇ ਉਹ ਲਗਾਤਾਰ ਆ ਰਹੇ। ਇਹ ਤਾਂ ਸਿਰਫ ਇਸ ਕਰਕੇ ਫੜੇ ਗਏ ਜੀ ਕਿ ਕਿਸਾਨ ਬੈਠੇ ਨੇ। ਜੇ ਕਿਸਾਨ ਜਿਹੜਾ ਜੀ ਉਹ ਨਾ ਬੈਠੇ ਹੁੰਦੇ ਮੋਰਚਿਆਂ ਦੇ ਉੱਤੇ, ਉਹ ਸਰਹੱਦਾਂ ਨਾ ਆ ਕੇ ਘੇਰ ਲੈਂਦੇ। ਇਹ ਤਾਂ ਗੇਮ ਪੁਰਾਣੀ ਚੱਲ ਰਹੀ ਹੈ ਜਿਹੜੀ 800 ਰੁਪਏ ਪਰ ਕੁਇੰਟਲ ਜਿਹੜਾ ਜੀ 800 ਤੋਂ 900 ਰੁਪਏ ਪਰ ਕੁਇੰਟਲ ਲੈ ਕੇ ਉੱਤਰ ਪ੍ਰਦੇਸ਼ ਦੇ ਵਿੱਚੋਂ 100 ਰੁਪਈਆ ਕੁਇੰਟਲ ਜਿਹੜਾ ਜੀ ਉਹ ਪਰ ਕੁਇੰਟਲ ਪਿੱਛੇ ਢੋਆਈ ਪੈਂਦੀ ਆ, ਤੇ 1880 ਰੁਪਏ ਜਿਹੜਾ MSP ਆ ਉਹਦੇ ਉੱਤੇ ਲਿਆ ਕੇ ਇੱਥੇ ਪੰਜਾਬ ਦੀ ਮੰਡੀਆਂ 'ਚ ਸੁੱਟ ਕੇ ਜਿਹੜਾ ਤੁਸੀਂ ਅੰਦਾਜ਼ਾ ਲਾਓ 700 ਰੁਪਈਆ ਪਰ ਕੁਇੰਟਲ ਦਾ ਇੱਥੇ ਬਣਾਇਆ ਜਾ ਰਿਹਾ ਜੀ। ਵੱਡੇ ਟਰਾਲੇ ਜਿਹੜੇ ਆ ਉਹ ਭਰ ਕੇ ਉੱਥੋਂ ਉੱਤਰ ਪ੍ਰਦੇਸ਼ 'ਚੋਂ ਝੋਨੇ ਦੇ ਪੰਜਾਬ ਨੂੰ ਆ ਰਹੇ ਆ। ਇਹ ਘੇਰ ਲਏ, ਕਿਸਾਨਾਂ ਨੇ ਘੇਰ ਲਏ, ਥਾਂ ਦੇ ਉੱਤੇ ਘੇਰ ਲਏ ਵੀ ਇਹ ਝੋਨਾ ਕਿੱਥੋਂ ਆਉਣ ਡਿਆ। ਇੱਕ ਜਿਹੜੀ ਚੈਟ ਵਾਇਰਲ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ, ਇਹ ਪੰਸਪ ਦਾ ਡਿਸਟ੍ਰਿਕਟ ਮੈਨੇਜਰ ਆ ਪ੍ਰਵੀਨ ਜੈਨ, ਔਰ ਉਹ ਤੇ ਬਾਹਰੋਂ ਝੋਨਾ ਲਿਆਉਣ ਵਾਲਾ ਜਿਹੜਾ ਵਪਾਰੀ ਹੈ ਉਹਦੇ ਨਾਲ ਇਹ ਚੈਟ ਜਿਹੜੀ ਹੋ ਰਹੀ ਹੈ। ਇਹਦੇ ਵਿੱਚ ਨਾਮ ਬੋਲ ਰਿਹਾ ਜੀ ਭਾਰਤ ਭੂਸ਼ਣ ਆਸ਼ੂ ਦਾ, ਔਰ ਜਿਹੜੇ ਕਿ ਲੁਧਿਆਣੇ ਤੋਂ ਹੈ। ਔਰ ਉਹਨੇ ਕੀ ਕੀਤਾ ਜੀ, ਉਹ ਕਹਿੰਦਾ ਜੀ ਚੈਟ ਵਾਇਰਲ ਹੋਈ ਤੇ ਇਹ ਨਾਲ ਦੀ ਨਾਲ ਉਹਨਾਂ ਨੇ ਚੁੱਕ ਕੇ ਸਸਪੈਂਡ ਕਰਤਾ ਜੀ। DM ਡਿਸਟ੍ਰਿਕਟ ਮੈਨੇਜਰ ਪ੍ਰਵੀਨ ਜੈਨ, ਉਹ ਇਹ ਕਹਿੰਦਾ ਕਿ ਬਣਾਈ ਗਈ ਹੈ ਚੈਟ, ਕਿਉਂਕਿ ਇਹ ਤਿਆਰ ਕੀਤੀ ਗਈ ਹੈ, ਇਹ ਅਸਲੀ ਚੈਟ ਨਹੀਂ, ਬਣਾਈ ਤਾਂ ਨਹੀਂ ਗਈ, ਇਹ ਰੀਅਲ ਦੇ ਵਿੱਚ ਜਿਹੜੀ ਦੀ ਉਹ ਹੈਗੀ ਆ। ਜੇ ਇਹ ਬਣਾਈ ਗਈ ਹੁੰਦੀ ਤਾਂ ਐਡੀ ਛੇਤੀ ਮੰਤਰੀ ਜੀ ਇੱਕ ਡਿਸਟ੍ਰਿਕਟ ਮੈਨੇਜਰ ਨੂੰ ਟੰਗਦੇ ਸੀ, ਨਾਲ ਦੀ ਨਾਲ ਜਿਹੜਾ ਵੀ ਉਹਨੂੰ ਟੰਗ ਦਿੱਤਾ। ਇਹਦੇ ਵਿੱਚ ਕਿਹਾ ਜਿਹੜਾ ਵੀ ਉਹ ਕੀ ਜਾ ਰਿਹਾ ਕਿ
ਮੰਤਰੀ ਸਾਹਿਬ ਨੂੰ ਜਿਹੜਾ ਵੀ ਉਹ ਖਰਚਾ ਪਾਣੀ ਦੇਣਾ ਪਊਗਾ। ਖਰਚਾ ਪਾਣੀ ਕਿਉਂ ਦੇਣਾ ਪਊਗਾ ਕਿ ਰਾਹੁਲ ਗਾਂਧੀ ਹੋਰਾਂ ਦੀ ਕਹਿੰਦੇ ਤੇਰੀ ਹੈ, ਇਹ ਉਦੋਂ ਪਹਿਲਾਂ ਦੀ ਹੈ, 4 ਤਰੀਕ ਦੀ ਕੈਬ ਜਿਹੜੀ ਅਕਤੂਬਰ ਦੀ ਦੱਸੀ ਜਾ ਰਹੀ ਹੈ, ਤੇ ਉਹਨਾਂ ਨੂੰ ਖਰਚਾ ਜਿਹੜਾ ਜੀ ਉਹ ਦੇਣਾ ਪਊਗਾ। ਯੂਪੀ ਬਿਹਾਰ ਤੋਂ ਝੋਨਾ ਲਿਆ ਕੇ ਪੰਜਾਬ 'ਚ ਵੇਚਣ ਦੀ ਗੱਲ ਜਿਹੜੀ ਜੀ ਉਹ ਕੀਤੀ ਜਾ ਰਹੀ ਹੈ ਵੀ ਕਰਨਾ ਤੇ ਆਪਾਂ ਨੂੰ ਅੱਗੇ ਗਾਂ ਜਿਹੜਾ ਜੀ ਉਹ ਦੇਣਾ ਪੈਣਾ। ਗੱਲ ਕਰਨ ਵਾਲਾ ਵਿਅਕਤੀ ਜਿਹੜਾ ਮੰਡੀਆਂ ਦੇ ਵਿੱਚ ਵਿਸ਼ੇਸ਼ ਅਧਿਕਾਰੀਆਂ ਦੀ ਡਿਊਟੀ ਲਾਉਣ ਤੇ ਜ਼ੋਰ ਦੇ ਰਿਹਾ ਕਿ ਆਹ ਬੰਦੇ ਜਿਹੜੇ ਆ ਉਹ ਮੰਡੀਆਂ ਦੇ ਵਿੱਚ ਲਾ ਦਿਓ ਤਾਂ ਕਿ ਫਿਰ ਸੌਖਾ ਜਿਹੜਾ ਜੀ ਉਹ ਰਹੇ। ਫੰਡ ਦੇਣ ਦੀ ਗੱਲ ਜਿਹੜੀ ਹੈ ਇਸ ਕੈਪ ਦੇ ਵਿੱਚ ਹੋ ਰਹੀ ਹੈ। ਮੇਰੇ ਕੋਲ ਇਹਦੀ ਕੈਪ ਜਿਹੜੀ ਵੀ ਉਹ ਸਾਰੀ ਹੈਗੀ ਆ, ਜਿਹੜੀ ਇਹਦੇ ਵਿੱਚ ਕੀ ਕੁਝ ਜਿਹੜਾ ਜੀ ਉਹ ਲਿਖਿਆ ਹੈ। ਇਹ ਸੌਦੇਬਾਜ਼ੀ ਸਣੇ ਕਾਂਗਰਸੀ ਆਗੂਆਂ ਦੇ ਸ਼ੈਲਰਾਂ ਦੇ ਵਿੱਚ ਮਾਲ ਲਾਉਣ ਸਣੇ ਇੱਕ ਆੜਤੀਏ ਦਾ ਨਾਮ ਵੀ ਜਿਹੜਾ ਜੀ ਉਹਦੇ ਵਿੱਚ ਹੈ। ਹੁਣ ਜਿਹੜੀ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ, ਉਹਨੇ ਇਹ ਗੱਲ ਜਿਹੜੀ ਕਹੀ ਹੈ ਕਿ ਇਹ ਗੋਰਖ ਧੰਦਾ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਿਹੜਾ ਜੀ ਉਹ ਹੋ ਰਿਹਾ, ਕਿਉਂਕਿ ਇਹ ਮਾਮਲਾ ਸਿੱਧਾ ਜੁੜਿਆ ਹੋਇਆ ਜੀ ਕਿਸਾਨਾਂ ਦੇ ਨਾਲ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਤੁਸੀਂ ਬੋਰਡ ਵੀ ਲਾਤੇ, ਸਾਰਾ ਕੁਝ ਲਾਤਾ ਤੇ ਅਸੀਂ ਕਿਸਾਨ ਹਤੈਸ਼ੀ ਆ, ਬਾਕੀ ਹੋਰ ਕੋਈ ਨਹੀਂ। ਤੇ ਜੇ ਕਿਸਾਨ ਹਤੈਸ਼ੀ ਹੋ ਤਾਂ ਟੰਗੋ ਫਿਰ ਇਸ ਮੰਤਰੀ ਨੂੰ ਜਿਹੜਾ ਜਿਹਦਾ ਨਾਮ ਉਹਦੇ ਵਿੱਚ ਜਿਹੜਾ ਉਹ ਆ ਰਿਹਾ। ਥਾਂ ਦੇ ਉੱਤੇ ਜਿੱਥੇ ਟੋਲ ਪਲਾਜ਼ਿਆਂ ਦੇ ਉੱਤੇ ਬੈਠੇ ਆ ਕਿਸਾਨ, ਉਹਨਾਂ ਨੇ ਇਹ ਟਰੱਕ ਜਿਹੜੇ ਜੀ ਉਹ ਰੋਕੇ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ। ਕੱਲ ਸਰਕਾਰ ਨੇ ਇੱਕ ਇਹ ਚਿੱਠੀ ਜ਼ਰੂਰ ਜਾਰੀ ਕਰਤੀ ਸਾਰੇ SSP ਨੂੰ, ਡਿਸਟ੍ਰਿਕਟ ਨੂੰ, ਕਿ ਕੋਈ ਬਾਹਰੋਂ ਜਿਹੜਾ ਟਰੱਕ ਆਉਂਦਾ ਉਹਨਾਂ ਨੂੰ ਫੜੋ। ਅੰਮ੍ਰਿਤਸਰ ਤੱਕ ਟਰੱਕ ਕਿਵੇਂ ਪਹੁੰਚ ਗਏ ਸੀ? ਅੰਮ੍ਰਿਤਸਰ ਦੇ ਵਿੱਚ ਝੋਨੇ ਦੇ ਟਰੱਕ ਕਿਸਾਨਾਂ ਨੇ ਫੜੇ, 26 ਇਹ ਟਰੱਕ ਨੇ ਜੀ, 18 ਟਾਇਰਾਂ ਵਾਲੇ ਜਿਹੜੇ ਵੱਡੇ ਟਰਾਲੇ ਨੇ, ਇਹ ਅੰਮ੍ਰਿਤਸਰ ਤੱਕ ਕਿਵੇਂ ਜਿਹੜਾ ਵੀ ਉਹ ਪਹੁੰਚ ਗਏ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਵੀ ਉਹ ਸਵਾਲ ਹੈ। ਕਿਸਾਨ ਸਵਾਲ ਜਿਹੜੇ ਵੀ ਉਹ ਉਠਾ ਰਹੇ ਆ। ਜਿਹੜਾ ਇਹ ਡਿਸਟ੍ਰਿਕਟ ਮੈਨੇਜਰ ਪ੍ਰਵੀਨ ਜੈਨ ਹੈ, ਉਹ ਕਹਿੰਦਾ ਮੈਂ ਕਦੀ ਇਹੋ ਜਿਹੀ ਗੱਲਬਾਤ ਜਿਹੜੀ ਵੀ ਉਹ ਕਿਸੇ ਨਾਲ ਕੀਤੀ ਹੋਈ ਨਹੀਂ। ਤੇ ਉਹ ਕਹਿੰਦਾ ਮੈਂ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਤੀ ਹੈ ਵੀ ਇਹ ਜਿਹੜੀ ਚੈਟ ਆ ਉਹ ਨਕਲੀ ਹੈ। ਹੁਣ ਹੋਊਗਾ ਕਿ ਵੱਧ ਤੋਂ ਵੱਧ ਇੱਕ ਸਿੱਟ ਬਣਾ ਦਿੱਤੀ ਜਾਊਗੀ। ਸਿੱਟ ਇੰਗਲਿਸ਼ ਦਾ ਵਰਡ ਹੈ, ਵੈਸੇ ਉਹਦਾ ਜਿਹੜਾ ਮਤਲਬ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਬਣਾ ਦਿੱਤੀ ਜਾਂਦੀ ਹੈ। ਸਿੱਟ ਨੂੰ ਪੰਜਾਬੀ 'ਚ ਕਰਨਾ ਹੋਵੇ ਤੇ ਇਹੀ ਹੈ ਨਾ ਜਿਵੇਂ ਬਹਿ ਜਾ, ਵੀ ਇਹ ਜਿਹੜੀ ਸਿੱਟ ਬਣਾਈ ਜਾਂਦੀ ਆ ਉਹ ਬਹਿਣ ਦੇ ਵਾਸਤੇ ਵੀ ਬਹਿ ਜਾ, ਇਹਦੀ ਲੋੜ ਹੀ ਨਹੀਂ ਕੁਛ ਵੀ ਜਿਹੜਾ ਦੀ ਉਹ ਕਰਨ ਦੀ। ਹੋ ਸਕਦਾ ਇੱਕ ਸਿੱਟ ਇੱਥੇ ਵੀ ਤਿਆਰ ਜਿਹੜੀ ਉਹ ਕਰ ਦਿੱਤੀ ਜਾਵੇ। ਵੈਸੇ ਇਹ ਮੰਤਰੀ ਜੀ ਕੋਈ ਪਹਿਲੀ ਵਾਰੀ ਚਰਚਾ ਦੇ ਵਿੱਚ ਨਹੀਂ ਆਏ, ਪਹਿਲਾਂ ਵੀ ਵਾਹਵਾ ਚਰਚਾ ਦੇ ਵਿੱਚ ਜਿਹੜਾ ਉਹ ਰਹੇ ਜੀ। ਅਖੀਰ ਦੇ ਵਿੱਚ ਭਾਜਪਾ ਦੇ ਕਰੋਨਾ ਵਾਲੇ ਟੀਕੇ ਦੀ ਗੱਲ ਕਰਦੇ ਆ, ਵਿਵਾਦ ਜਿਹੜੇ ਨਿਰਮਲਾ ਸੀਤਾਰਮਨ ਨੇ ਜਿਹੜੇ ਕਹਿੰਦੇ ਸੀ ਪਾਸ ਗੋਡ ਹੈ, ਉਹ ਬਿਹਾਰ ਦੇ ਵਿੱਚ ਗਏ ਔਰ ਬਿਹਾਰ ਦੇ ਵਿੱਚ ਚੋਣ ਮੈਨੀਫੈਸਟੋ ਭਾਰਤੀ ਜਨਤਾ ਪਾਰਟੀ ਜਾਰੀ ਕਰ ਰਹੀ ਹੈ। ਦੇਖੋ ਉੱਥੇ ਇਹ ਕਹਿ ਰਹੀ ਹੈ ਕਿ ਅਸੀਂ ਬਿਹਾਰੀਆਂ ਨੂੰ ਟੀਕਾ ਜਿਹੜਾ ਜੀ ਉਹ ਮੁਫਤ ਦੇਵਾਂਗੇ। ਬਿਹਾਰ ਦੇ ਵਿੱਚ ਵੋਟਾਂ ਮੰਗ ਰਹੇ ਆ ਟੀਕੇ ਦੇ ਉੱਤੇ, ਕਰੋਨਾ ਦੇ ਟੀਕੇ ਦੇ ਉੱਤੇ, ਜਿਹੜਾ ਕਿ ਅਜੇ ਆਇਆ ਨਹੀਂ। ਕਹਿੰਦੇ 3 ਟੀਕੇ ਨੇ ਜਿਹੜੇ ਸਿਖਰ ਤੇ ਕੰਮ ਪਹੁੰਚਿਆ ਹੋਇਆ, ਸਿਰਫ ਇੱਕ ਮਨਜ਼ੂਰੀ ਦੀ ਉਡੀਕ ਹੈ ਤੇ ਇਹ ਮਨਜ਼ੂਰੀ ਉਡੀਕਣ ਦੀ ਲੋੜ ਹੈ। ਉਦੋਂ ਬਾਅਦ ਜਿਹੜਾ ਇਹ ਟੀਕਾ ਬਿਹਾਰ ਦੇ ਵਿੱਚ ਅਸੀਂ ਮੁਫਤ ਲਾਵਾਂਗੇ। ਇਹਦੇ ਉੱਤੇ ਸਟਾਇਰ ਜਿਹੜਾ ਜੀ ਉਹ ਸ਼ੁਰੂ ਹੋ ਗਏ। ਕਈਆਂ ਨੇ ਇਹਦੇ ਉੱਤੇ ਸਟਾਇਰ ਜਿਹੜਾ ਜੀ ਉਹ ਕੀਤਾ। ਜਿਹੜੀਆਂ ਵਿਰੋਧੀ ਧਿਰਾਂ ਨੇ ਸ਼ਿਵ ਸੈਨਾ, ਕਾਂਗਰਸ, RJD, ਸਮਾਜਵਾਦੀ ਪਾਰਟੀ, ਨੈਸ਼ਨਲ ਕਾਨਫਰੰਸ, ਉਹਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਮੰਗ ਜਿਹੜੀ ਵੀ ਉਹ ਕੀਤੀ ਹੈ। ਕਿਹੜਾ ਚੋਣ ਕਮਿਸ਼ਨ? ਉਹ ਤਾਂ ਬਿਨਾਂ ਰੀੜ ਦੀ ਹੱਡੀ ਤੋਂ ਜਿਹੜਾ ਜੀ ਉਹ ਕਰਤਾ ਭਾਜਪਾ ਨੇ। ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਚੋਣ ਕਮਿਸ਼ਨ ਵੀ ਹੈਗਾ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਜਿਹੜਾ ਜੀ ਉਹ ਨੋਟਿਸ ਨਹੀਂ। ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਘੇਰ ਰਹੀਆਂ ਨੇ ਕਿ ਤੁਸੀਂ ਇੱਥੇ ਇਹਦੇ ਵਿੱਚ ਕਿਵੇਂ ਜਿਹੜਾ ਜੀ ਇਹਦਾ ਟੀਕੇ ਦਾ ਤੁਸੀਂ ਲੈਣ ਦਾ। ਇਹਦਾ ਮਤਲਬ ਇਹ ਹੋਇਆ ਕਿ ਜੇ ਹੁਣ ਸੂਬੇ ਨੇ ਟੀਕਾ ਲਵਾਉਣਾ ਸੂਬੇ ਦੇ ਲੋਕਾਂ ਨੂੰ ਤਾਂ ਪਹਿਲਾਂ ਤੁਹਾਨੂੰ ਚੋਣਾਂ ਕਰਵਾਉਣੀਆਂ ਪੈਣਗੀਆਂ। ਉੱਥੇ ਫਿਰ ਭਾਜਪਾ ਆਊਗੀ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਲੈ ਕੇ ਕਿ ਕਰੋਨਾ ਦਾ ਟੀਕਾ ਤੁਹਾਨੂੰ ਜਿਹੜਾ ਜੀ ਉਹ ਮੁਫਤ ਲਾਵਾਂਗੇ। ਬਿਹਾਰ ਦੇ ਵਾਸਤੇ ਕਹਿੰਦੇ ਇਹ ਮੁਫਤ ਹੋਊਗਾ ਟੀਕਾ, ਬਾਕੀਆਂ ਲਈ ਕੀ ਹੋਊਗਾ ਕੁਛ ਨਹੀਂ ਪਤਾ। ਅਜੇ ਟੀਕਾ ਵੈਸੇ ਜਿਹੜਾ ਜੀ ਉਹ ਆਇਆ ਨਹੀਂ। ਦੂਜੇ ਪਾਸੇ ਜਿਹੜੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ RJD, ਉਹਨੇ ਇਹ ਗੱਲ ਜਿਹੜੀ ਦੀ ਇਹ ਕਹੀ ਹੈ ਕਿ ਅਸੀਂ 10 ਲੱਖ ਨੌਕਰੀਆਂ ਦੇਵਾਂਗੇ। ਉਹਦੇ ਉੱਤੇ ਵੱਡਾ ਸਟਾਇਰ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਕਰ ਰਹੇ ਵੀ 10 ਲੱਖ ਨੌਕਰੀਆਂ ਕਿੱਥੋਂ ਦੇਣੀਆਂ? 10 ਲੱਖ ਨੌਕਰੀਆਂ ਤਾਂ ਹੈ ਨਹੀਂ। ਜਿਹੜਾ ਭਾਰਤੀ ਜਨਤਾ ਪਾਰਟੀ ਨੇ ਮੈਨੀਫੈਸਟੋ ਜਿਹੜਾ ਜੀ ਉਹ ਜਾਰੀ ਕੀਤਾ, ਉਹਦੇ ਵਿੱਚ ਅਗਲੇ 5 ਸਾਲਾਂ 'ਚ 19 ਲੱਖ ਨੌਕਰੀਆਂ ਦੇਣ ਦੇ ਚੋਣ ਵਾਅਦੇ ਕਰਤੇ। 10 ਲੱਖ ਤਾਂ ਕਹਿੰਦੇ ਤੁਸੀਂ ਕਿੱਥੋਂ ਦੇਣੀ ਆ? ਉਹ ਝੂਠ ਬੋਲ ਰਿਹਾ। ਆਪਣਾ 19 ਲੱਖ ਜਿਹੜਾ ਜੀ ਉਹ ਕਰਤਾ। ਇਹ ਵੀ ਕਹਤਾ ਕਿ 30 ਲੱਖ ਲੋਕਾਂ ਨੂੰ ਪੱਕੇ ਘਰ ਜਿਹੜੇ ਜੀ ਉਹ ਦਿੱਤੇ ਜਾਣਗੇ। ਬਿਹਾਰ ਜਿੱਥੇ 15 ਵਰ੍ਹੇ ਰਾਜ ਕਰਨ ਵਾਲੇ ਨਿਤਿਸ਼ ਕੁਮਾਰ ਜਿਹੜੇ ਨੇ, ਉਹਨਾਂ ਨੇ ਹੁਣ ਤੱਕ ਨੌਕਰੀਆਂ ਤੇ ਪੱਕੇ ਘਰਾਂ ਦੇ ਵਾਸਤੇ ਜਿਹੜਾ ਜੀ ਉਹ ਕੀ ਕੀਤਾ,
ਇਹਦਾ ਕੋਈ ਨਹੀਂ ਜਿਹੜਾ ਜੀ ਉਹ ਦੱਸ ਰਿਹਾ। ਟੀਕੇ ਦੇ ਉੱਤੇ ਇਸ ਵੇਲੇ ਸਿਆਸਤ ਜਿਹੜੀ ਹੈ ਜੀ ਉਹ ਜ਼ਰੂਰ ਪੱਕੀ ਹੋਈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ